ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਤਿਰਕੇ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇ ਨਾਲ, ਟੋਨੀ ਤਿਰਕੇ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਦੀ ਇੱਕ ਬੜੀ ਹੀ ਚਰਚਿਤ ਖਬਰ ਤੋਂ। ਮਿੰਟੂ ਜੀ, ਬਹੁਤ ਜ਼ਿਆਦਾ ਤਰਥੱਲੀ ਹੈ ਉਸ ਖਬਰ ਤੋਂ ਬਾਅਦ, ਖਾਸ ਕਰਕੇ ਮਾਲਵੇ ਦੀ ਸਿਆਸਤ ਦੇ ਵਿੱਚ ਤੇ ਫਿਰੋਜ਼ਪੁਰ ਦੀ ਸਿਆਸਤ ਦੇ ਵਿੱਚ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਗ੍ਰਿਫਤਾਰ ਕਰ ਲਏ ਗਏ ਨੇ ਜੀ। ਬਿਲਕੁਲ ਪ੍ਰਵੀਨ ਜੀ, ਔਰ ਗ੍ਰਿਫਤਾਰੀ ਜਿਹੜੀ ਹੋਈ ਆ ਉਹ ਵੀ ਕੋਈ, ਮੈਂ ਕਹੂੰਗਾ ਕਿ ਚੱਜ ਦੇ ਕੰਮ 'ਚ ਨਹੀਂ ਹੋਈ, ਕਿਉਂਕਿ ਪੋਲਿਟਿਕਸ ਦੇ ਵਿੱਚ ਤੁਹਾਨੂੰ ਪਤਾ ਪੋਲੀਟੀਸ਼ੀਅਨ ਅਰੈਸਟ ਹੁੰਦੇ ਨੇ, ਵਿਜੀਲੈਂਸ ਵਗੈਰਾ ਦੀ ਜਾਂਚ ਪੜਤਾਲ, ਇਲਜ਼ਾਮ ਤਰਾਸ਼ੀਆਂ, ਸਭ ਕੁਝ ਚੱਲਦਾ ਹੈ। ਕਿਤੇ ਲੀਡਰ ਗਲਤ ਹੁੰਦੇ ਨੇ, ਕਿਤੇ ਲੀਡਰ ਸਹੀ ਵੀ ਹੁੰਦੇ ਨੇ, ਪਰਚੇ ਜਾਇਜ਼ ਵੀ ਹੁੰਦੇ ਨੇ, ਨਜਾਇਜ਼ ਵੀ ਹੁੰਦੇ ਨੇ, ਪਰ ਇੱਕ ਬਦਨਾਮੀ ਵਾਲਾ ਤੁਹਾਡੇ ਕਲੰਕ ਲੱਗ ਜਾਂਦਾ ਹੈ। ਸੋ ਇਸ ਵੇਲੇ ਸੂਰਤ-ਹਾਲ ਲਗਭਗ ਵੈਸੀ ਹੀ ਹੈ। ਵੈਸੇ ਸਤਕਾਰ ਕੌਰ ਲਾਡੀ ਤੇ ਪਤੀ ਪਤਨੀ ਦੀ ਜਿਹੜੀ ਜੋੜੀ ਆ, ਇਹ ਤੁਹਾਨੂੰ ਪਤਾ ਹੀ ਆ ਕਿਵੇਂ ਰਾਈਜ਼ ਕੀਤਾ ਸੀਗਾ ਇਹਨਾਂ ਨੇ ਕੁਝ ਸਮੇਂ ਦੇ ਅੰਦਰ। ਬਿਲਕੁਲ ਬਿਲਕੁਲ, ਬੜੀ ਤੇਜ਼ੀ ਨਾਲ ਤੇ ਖੁਦ ਮਤਲਬ ਕਿ ਰਾਹੁਲ ਗਾਂਧੀ ਨੇ ਟਿਕਟ ਅਨਾਉਂਸ ਕੀਤੀ ਸੀਗੀ ਫਸਟ ਟਾਈਮ ਜੀ। ਤਾਂ ਗੱਲ ਇਹ ਆ ਕਿ ਦੇਖ ਲਓ ਕਿ ਕਹਾਣੀ ਕਿੱਧਰ ਨੂੰ ਤੁਰਦੀ ਤੁਰ ਗਈ ਆ। ਤਾਂ ਹੈਰੋਇਨ ਤਸਕਰੀ ਦੇ ਮਾਮਲੇ ਦੇ ਵਿੱਚ ਕਥਿਤ ਤੌਰ ਤੇ ਗ੍ਰਿਫਤਾਰੀ ਹੋਈ, ਇਹ ਵੱਡੀ ਗੱਲ ਆ। ਇਹ ਬ੍ਰੇਕਿੰਗ ਨਿਊਜ਼ ਵੀ ਬਣਦੀ ਆ, ਇਹ ਕਹਿ ਲਓ ਕਿ ਤਰਫੱਲੀ ਵਾਲੀ ਖਬਰ ਵੀ ਬਣਦੀ ਆ, ਇਹ ਬਦਨਾਮੀ ਵਾਲੀ ਖਬਰ ਵੀ ਬਣਦੀ ਹੈ ਕਿਸੇ ਵੀ ਪੋਲੀਟੀਸ਼ੀਅਨ ਵਾਸਤੇ। ਤਾਂ ਖੈਰ ਕਾਂਗਰਸ ਛੱਡ ਕੇ ਇਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ ਜੋੜਾ। ਪਰ ਇਸ ਜੋੜੇ ਦੀਆਂ ਤੁਹਾਨੂੰ ਪਤਾ ਹੀ ਆ ਇੱਥੇ ਖੂਬ ਚਰਚਾਵਾਂ ਰਹੀਆਂ, ਕਦੇ ਕੋਈ ਆਡੀਓ ਵਾਇਰਲ ਹੋ ਜਾਣੀ, ਕਦੇ ਕਥਿਤ ਤੌਰ ਤੇ ਕੋਈ ਰੇਤੇ ਦਾ ਮਾਮਲਾ, ਬਹੁਤ ਕੁਝ ਏਦਾਂ ਹੀ ਚੱਲਦਾ ਰਿਹਾ ਤੇ ਅਖੀਰ ਫਿਰ ਤੁਹਾਨੂੰ ਪਤਾ ਹੀ ਆ ਕਾਂਗਰਸ ਨੂੰ ਟਿਕਟ ਤੱਕ ਕੱਟਣੀ ਪਈ ਸੀ ਜੀ। ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਆ। ਗ੍ਰਿਫਤਾਰੀ ਜਿਹੜੀ ਆ ਉਹ ਸਭ ਨੂੰ ਪਤਾ ਹੀ ਆ ਕਿ ਹੋ ਗਈ। ਫਿਰ ਉਸ ਤੋਂ ਬਾਅਦ ਚਲੋ ਇਹ ਆ ਗਿਆ, ਬਾਹਰ ਆ ਗਿਆ। ਹੁਣ ਬਾਹਰ ਆ ਕੇ ਜੋ ਵਾਪਰਿਆ ਇਹ ਬਹੁਤ ਹੈਰਾਨ ਕਰਦਾ ਸੀ। ਫਿਰੋਜ਼ਪੁਰ ਰੂਰਲ ਹਲਕੇ ਤੋਂ ਇਹ ਬਿਲੋਂਗ ਕਰਦੇ ਆ, ਸਭ ਨੂੰ ਪਤਾ ਹੋਏਗਾ ਇਹ ਫਿਰੋਜ਼ਪੁਰ ਇਹਨਾਂ ਦੀ ਰਿਹਾਇਸ਼ ਆ। ਦੱਸਦੇ ਆ ਕਿ ਵਿਧਾਇਕ ਦੇ ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ਤੇ ਗੱਡੀ ਵੀ ਚਲਾਉਣ ਦਾ ਯਤਨ ਕੀਤਾ। ਉਹ ਅੱਛਾ। ਜਿਹਦੇ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਇਆ ਤੇ ਗੱਡੀ ਨੇ ਕਹਿ ਲਓ ਕਿ ਕਾਫੀ ਭੱਜਣ ਦਾ ਯਤਨ ਕੀਤਾ, ਭਜਾਉਣ ਦਾ ਗੱਡੀ ਨੂੰ ਯਤਨ ਵੀ ਕੀਤਾ। ਗੱਡੀਆਂ ਦੋ ਫਿਰ ਫੜੀਆਂ ਇਹਨਾਂ ਨੇ ਬਾਅਦ ਵਿੱਚ, ਇੱਕ ਕਰੂਜ਼ ਹੈ, ਇੱਕ BMW। ਠੀਕ ਹੈ ਜੀ। ਸ਼ਾਮੀ 5 ਵਜੇ ਇਹ ਗ੍ਰਿਫਤਾਰੀ ਹੋਈ ਹੈ, ਯਾਨੀ ਹੁਣ ਤੋਂ ਜੇ ਆਪਾਂ ਇੰਡੀਆ ਦੇ ਲਿਹਾਜ਼ ਨਾਲ ਦੇਖੀਏ ਤੇ ਕੁਝ ਘੰਟੇ ਪਹਿਲਾਂ। ਇਸ ਤੋਂ ਬਾਅਦ ਕਹਿੰਦੇ ਆ ਕਿ ਗ੍ਰਿਫਤਾਰੀ ਹੋਈ ਤਾਂ ਵਿਧਾਇਕ ਦੇ ਘਰ ਤੇ ਵੀ ਰੇਡ ਹੋਈ ਤੇ ਫਿਰ ਉੱਥੇ 28 ਗ੍ਰਾਮ ਹੋਰ ਚਿੱਟਾ ਮਿਲਿਆ ਤੇ 1,56,000 ਡਰੱਗ ਮਨੀ ਦਾ ਵੀ ਕਥਿਤ ਤੌਰ ਤੇ ਬਰਾਮਦ ਹੋਇਆ, ਜਦਕਿ ਮੌਕੇ ਤੋਂ 100 ਗ੍ਰਾਮ ਹੈਰੋਇਨ ਜਿਹੜੀ ਆ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਹੁਣ ਦੇਖੋ ਗੱਲ ਕੀ ਆ ਪ੍ਰਵੀਨ ਜੀ, ਪੁਲਿਸ ਇਹ ਕਹਿੰਦੀ ਆ ਕਿ ਇੱਕ ਵਿਅਕਤੀ ਨਸ਼ੇ ਦਾ ਆਦੀ ਸੀ, ਉਸਨੇ ਪੁਲਿਸ ਨੂੰ ਇਨਪੁਟ ਦਿੱਤਾ ਕਿ ਇੱਕ ਔਰਤ ਮੈਨੂੰ ਨਸ਼ਾ ਵੇਚਣ ਵਾਸਤੇ ਮਜਬੂਰ ਕਰ ਰਹੀ ਹੈ। ਉਹਨੇ ਨਾਲ ਕੁਝ ਕਾਲ ਰਿਕਾਰਡਿੰਗਸ ਜਿਹੜੀਆਂ ਸੀ ਉਹ ਵੀ ਸੌਂਪੀ ਜਿਹਦੇ ਵਿੱਚ ਡੀਲ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ। ਉਸ ਤੋਂ ਬਾਅਦ 2 ਨੰਬਰ ਜਿਹੜੇ ਸੀਗੇ ਉਹਨਾਂ ਨੇ ਸਰਵੀਲੈਂਸ ਤੇ। ਉਸ ਤੋਂ ਬਾਅਦ ਉਹ 2 ਲੋਕਾਂ ਦੀ ਭੂਮਿਕਾ ਜਦੋਂ ਇਹਨਾਂ ਨੂੰ ਨਜ਼ਰ ਆ ਗਈ, ਫਿਰ ਉਸ ਤੋਂ ਬਾਅਦ ਉਸ ਵਿਅਕਤੀ ਨੇ ਪੁਲਿਸ ਨੂੰ ਕਿਹਾ ਕਿ ਗਾਹਕ ਬਣ ਕੇ ਨਸ਼ਾ ਜਿਹੜਾ ਮੰਗਵਾ ਸਕਦਾ। ਉਸ ਤੋਂ ਬਾਅਦ ਫਿਰ ਇਹ ਡੀਲ ਡਨ ਹੁੰਦੀ ਆ। ਉਸ ਤੋਂ ਬਾਅਦ ਟਰੈਕ, ਮਤਲਬ ਕਿ ਪੁਲਿਸ ਦੇ ਕੋਲ ਜੇ ਪੁਲਿਸ ਦੀ ਕਹਾਣੀ ਦੇਖੀਏ ਤਾਂ ਪ੍ਰਵੀਨ ਜੀ
ਕਹੀਏ ਕਿ ਕਾਫੀ ਜ਼ਿਆਦਾ ਸੂਚਨਾ ਮਜ਼ਬੂਤ ਸੀ ਅਤੇ ਇਸ ਤੋਂ ਇਲਾਵਾ ਸਬੂਤ ਵੀ ਨਜ਼ਰ ਆ ਰਹੇ। ਇਹ ਬੜੀ ਹੈਰਾਨਗੀ ਦੀ ਗੱਲ ਹੈ ਸਰ। ਤੇ ਇਹ ਕਹਿੰਦੇ ਆ ਕਿ ਡਰਾਈਵਰ ਦੇ ਨਾਲ ਖਰੜ ਦੇ ਵਿੱਚ ਇਹ ਸਾਰਾ ਕੁਝ ਹੋਇਆ। ਖਰੜ ਦਾ ਕਿਉਂਕਿ ਸਨੀ ਇਨਕਲੇਵ ਦੇ ਵਿੱਚ ਵੀ ਇਹਨਾਂ ਦਾ ਘਰ ਹੈ ਨਾ, ਫਿਰੋਜ਼ਪੁਰ ਦੇ ਵਿੱਚ ਵੀ ਘਰ ਹੈ। ਉੱਥੇ ਬੂਥ ਵਾਲਾ ਚੌਂਕ ਹੈ ਜਿਹੜਾ, ਕਹਿੰਦੇ ਕਿ ਉੱਥੇ ਸਪਲਾਈ ਕਰਨ ਆਏ ਸੀ ਤੇ ਡਰਾਈਵਰ ਸਮੇਤ ਗ੍ਰਿਫਤਾਰ ਕਰ ਲਿਆ। ਤੇ ਘਰ 'ਚ ਕਹਿੰਦੇ ਕਿ ਪੈਕਟਾਂ ਦੇ ਵਿੱਚ ਜਿਹੜਾ ਕੈਸ਼ ਸੀ ਉਹ ਵੀ ਮਿਲਿਆ। ਤਾਂ ਇਧਰੋਂ ਜਿਹੜਾ ਹੁਣ ਲਾਡੀ ਆ, ਲਾਡੀ ਤੇ ਇਹੋ ਗੱਲ ਕਹਿੰਦਾ ਕਿ ਵਰਿੰਦਰ ਸਿੰਘ ਨੂੰ ਅਸੀਂ ਤੇ ਜਾਣਦੇ ਨੇ। ਅੱਛਾ, ਇਹ ਹੁਣ ਪਤਾ ਨਹੀਂ ਕੀ ਮਾਮਲਾ। ਤੇ ਘਰ ਤੋਂ ਕਹਿੰਦੇ ਕਿ 4 ਗੱਡੀਆਂ ਤੇ ਕੁਝ ਨੰਬਰ ਪਲੇਟਾਂ ਜਿਹੜੀਆਂ ਉਹ ਬਰਾਮਦ ਹੋਈਆਂ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਪੁਲਿਸ ਦੀ ਕਹਾਣੀ ਨੂੰ ਦੇਖੀਏ ਤਾਂ ਕਹਾਣੀ ਠੀਕ ਹੈ। ਇਹ ਕਹਿ ਰਹੇ ਆ ਕਿ ਸਾਨੂੰ ਫਸਾਉਣ ਦਾ ਯਤਨ ਹੈ ਲਾਡੀ, ਪਰ ਮੈਨੂੰ ਲੱਗਦਾ ਕਿ ਪ੍ਰਵੀਨ ਜੀ ਕਾਫੀ ਮਜ਼ਬੂਤ ਇਨਪੁਟ ਸੀ ਉਹਨਾਂ ਦੇ। ਤੇ ਇਉਂ ਲੱਗਦਾ ਜਿੰਨੀ ਕੋ ਕਹਾਣੀ ਸਮਝ ਆ ਰਹੀ ਹੈ ਕਿ ਕਾਫੀ ਪੁਲਿਸ ਨੇ ਕਹਿ ਲੋ ਕਿ ਇਲੈਕਟ੍ਰੋਨਿਕ ਸਬੂਤ ਇਤਿਆਦਿਕ ਇਕੱਠੇ ਕਰਕੇ ਸਰਵੀਲੈਂਸ ਤੋਂ ਬਾਅਦ ਫਿਰ ਇਹ ਸਭ ਕੁਝ ਕੀਤਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਇਸ ਵੇਲੇ ਦੀ ਵੱਡੀ ਖਬਰ ਹੈ। ਤਾਂ ਕੁੱਲ ਮਿਲਾ ਕੇ ਇਹਨਾਂ ਦਾ ਕੈਰੀਅਰ ਖਤਮ ਆ। ਹੁਣ ਤੁਸੀਂ ਆਪ ਹੀ ਵੇਖ ਲਓ ਕਿ ਕਿੱਥੇ ਇਹ ਜੋੜਾ ਧੱਕੇ ਪਿਆ ਖਾਂਦਾ ਸੀਗਾ ਤੇ ਕਿੱਥੇ ਸਨੀ ਇਨਕਲੇਵ ਤੱਕ ਜਾ ਕੇ ਰਹਿੰਦਾ। ਪਰ ਬਾਵਜੂਦ ਇਸ ਤੇ ਇਹਨਾਂ ਨੇ ਜਿਸ ਤਰ੍ਹਾਂ ਪਾਵਰ ਹੱਥ 'ਚ ਆਈ, ਮੌਕਾ ਹੀ ਨਹੀਂ ਗਵਾਇਆ, ਆਪਣਾ ਕੈਰੀਅਰ ਵੀ ਗਵਾ ਲਿਆ। ਬਦਨਾਮੀ ਫਾਲਤੂ ਦੀ ਆ, ਕਿਉਂਕਿ ਦੇਖੋ ਜਿਨ੍ਹਾਂ ਨੇ ਲੱਪ ਗੜੱਪੀ ਖਾਧਾ ਹੋਵੇ ਨਾ, ਫਿਰ ਮੁੜ ਕੇ ਉਂਗਲਾਂ ਚੱਟਿਆ ਉਹਨਾਂ ਦਾ ਨਹੀਂ ਜੇ ਸਰਦਾ। ਇਹ ਹਕੀਕਤ ਆ। ਮੈਂ ਤਾਂ ਹੀ ਸਿਆਣੇ ਕਹਿੰਦੇ ਕਿ ਆਪਣੀਆਂ ਜ਼ਰੂਰਤਾਂ, ਆਪਣੇ ਲੋਭ ਕੰਟਰੋਲ 'ਚ ਰੱਖੋ, ਬਹੁਤ ਔਖਾ ਹੋ ਜਾਂਦਾ। ਖੈਰ ਇਹ ਤੇ ਕਹਿ ਰਹੇ ਨੇ ਕਿ ਨਜਾਇਜ਼ ਹੈ ਜੀ ਸਾਡੇ ਨਾਲ, ਪਰ ਮੈਨੂੰ ਲੱਗਦਾ ਕਿ ਮਾਮਲਾ ਕਾਫੀ ਟੇਢਾ ਹੈ ਪ੍ਰਵੀਨ ਜੀ। ਪਹਿਲੀ ਨਜ਼ਰ ਜੇ ਨਜਾਇਜ਼ ਕਹਿੰਦੇ ਤੇ ਫਿਰ ਮਾਣਹਾਨੀ ਠੋਕਣਗੇ ਅੱਜ ਹੀ। ਜੇ ਇੰਨਾ ਨਜਾਇਜ਼ ਜਿੰਨਾ ਇਹਨਾਂ ਨੂੰ ਲੱਗਦਾ ਹੈ ਉਹਨਾਂ ਨਜਾਇਜ਼ ਕਹਿ ਰਹੇ ਨੇ, ਫਿਰ ਤਾਂ ਇਹਨਾਂ ਕੋਲੇ ਕੋਰਟ ਹੈਗੀ। ਮੈਂ ਨਾ ਤੁਹਾਨੂੰ ਦੱਸਣਾ ਚਾਹਾਂਗਾ, ਪੰਜਾਬ ਪੁਲਿਸ ਉਹ ਪੁਲਿਸ ਪੰਜਾਬ ਦੀ ਨਹੀਂ ਹੈਗੀ ਜਿਹੜੀ ਅੱਜ ਤੋਂ, ਹਾਲਾਂਕਿ ਅਜੇ ਵੀ ਬੇਵਕੂਫੀਆਂ ਕਰ ਜਾਂਦੇ ਆ, ਪਰ ਜਦੋਂ ਵੀ ਇਹ ਕਿਸੇ ਹਾਈ ਪ੍ਰੋਫਾਈਲ ਮਾਮਲੇ ਨੂੰ ਹੱਥ ਪਾਉਂਦੇ ਆ, ਹੁਣ ਬਹੁਤ ਸੋਚ ਸਮਝ ਕੇ ਪਾਉਂਦੇ ਆ। ਤੁਹਾਨੂੰ ਪਤਾ ਹੀ ਨਹੀਂ। ਦੇਖੋ ਮਿੰਟੂ ਜੀ, ਜਦੋਂ ਅਸਲ ਦੇ ਵਿੱਚ ਕੀ ਹੈ ਮਾਮਲਾ, ਤਾਂ ਤੁਸੀਂ ਪੁਲਿਸ ਫੜ ਲੂਗੀ ਕੋਈ, ਜਦੋਂ ਕੋਰਟ ਜਾ ਕੇ ਸਾਬਤ ਕਰਦੇ ਤੇ ਉਹ ਸਾਬਤ ਨਹੀਂ ਹੁੰਦਾ, ਫਿਰ ਪੁਲਿਸ ਦੀ ਫਜ਼ੀਅਤ ਵੀ ਤਾਂ ਹੁੰਦੀ ਹੈ ਨਾ। ਇਸੇ ਕਰਕੇ ਪੁਲਿਸ ਨੇ ਵੀ ਲੈਸਨ ਲਏ ਹੋਣਗੇ ਪਿਛਲੀਆਂ ਚੀਜ਼ਾਂ ਤੋਂ ਕਿ ਯਾਰ ਏਦਾਂ ਨਹੀਂ ਹੱਥ ਪਾਉਣਾ ਜਾਂ ਕਿਵੇਂ ਵੀ। ਹਾਂਜੀ, ਉਹਨੇ ਨਾ ਮੰਨ ਲਓ ਹਾਈ ਪ੍ਰੋਫਾਈਲ ਮਾਮਲਾ ਤਾਂ ਪਹਿਲਾਂ ਸਰਵੀਲੈਂਸ ਤੇ ਫੋਨ ਲਾਉਂਦੇ ਆ, ਗੱਲਬਾਤ ਰਿਕਾਰਡ ਕਰਦੇ ਆ, ਮੌਕੇ ਤੋਂ ਫਿਰ ਰਿਕਵਰੀ ਜਿਹੜੀ ਆ ਦਿਖਾਈ ਜਾਂਦੀ ਹੈ। ਸੋ ਰਿਕਵਰੀ ਕਿਵੇਂ ਹੋ ਗਈ, ਕਈ ਗੱਲਾਂ ਨੇ ਇਹਦੇ ਵਿੱਚ, ਮਸਲੇ ਕਈ ਆ ਜੀ। ਇਹ ਤਾਂ ਰਹੀ ਕਾਂਗਰਸ ਦੀ ਗੱਲ। ਮਿੰਟੂ ਜੀ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਬਾਰੇ। ਇਹ ਕਾਂਗਰਸ ਛੱਡ ਚੁੱਕੇ ਭਾਜਪਾਈਆਂ ਦੀ ਗੱਲ, ਭਾਜਪਾਈ ਸੀਗੇ ਜੀ। ਹਾਂਜੀ, ਤੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ, ਫੈਸਲਾ ਇਹਨਾਂ ਤੇ ਕਹਿੰਦੇ ਦੀਵਾਲੀ ਤੋਂ ਬਾਅਦ ਆਊਗਾ ਜੀ। ਤਾਂ ਦੀਵਾਲੀ ਤੋਂ ਬਾਅਦ ਆਉਣ ਦਾ ਮਤਲਬ ਤੇ ਪ੍ਰਵੀਨ ਜੀ ਇਹੋ ਆ ਕਿ ਫਿਰ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਇਲੈਕਸ਼ਨ ਨਹੀਂ ਲੜ ਸਕੂਗੇ। ਯਾਨੀ ਕਿਤੇ ਵੀ ਉਹ ਆਪਣੀ ਕਹਿ ਲਓ ਕਿ ਉਦੋਂ ਤੱਕ ਵਾਗਡੋਰ ਜਿਹੜੀ ਹੈ ਨਹੀਂ ਸਾਂਭ ਸਕਣਗੇ, ਕਿਉਂਕਿ ਨਾਮਜ਼ਦਗੀ ਤੇ ਵੀਰਵਾਰ ਡਨ ਹੋ ਜਾਣੀ ਹੈ ਨਾ, ਕੱਲ ਨੂੰ ਜੀ ਆਖਰੀ ਦਿਨ ਹੈ। ਤਾਂ ਫਿਰ ਜੇ ਨਾਮਜ਼ਦਗੀ ਨਹੀਂ ਤਾਂ ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਨਹੀਂ ਹੋਣਗੇ। ਗਿੱਦੜਬਾਹਾ ਤੋਂ ਅੱਜ ਸਵੇਰ ਤੱਕ ਜਿਹੜੀ ਮੇਰੇ ਕੋਲ ਸੂਚਨਾ ਸੀ ਕਿ ਹਰਗੋਬਿੰਦ ਕੌਰ, ਤੁਸੀਂ ਜਾਣਦੇ ਹੋ, ਆਂਗਣਵਾੜੀ ਨੇਤਾ ਰਹੇ ਨੇ, ਬਸ ਉਹਨਾਂ ਨੇ ਜੁਆਇਨ ਕਰ ਲਿਆ ਸੀ ਅਕਾਲੀ ਦਲ। ਅੱਜ ਕੱਲ੍ਹ ਅਕਾਲੀ ਦਲ ਇਸਤਰੀ ਵਿੰਗ ਤੇ ਉਹ ਇੰਚਾਰਜ ਨੇ ਕਹਿ ਲਓ। ਤਾਂ ਮਤਲਬ ਕਿ ਉਹਨਾਂ ਦੇ ਨਾਮ ਦੀ ਚਰਚਾ ਸੀ ਅਕਾਲੀ ਦਲ। ਬਾਕੀ ਤੁਹਾਡੇ ਨਾਲ ਗੱਲ ਕਰਨ ਦੇ ਦੌਰਾਨ ਹੀ ਮੈਨੂੰ ਇੱਕ ਫੋਨ ਆ ਰਿਹਾ ਸੀਗਾ ਜਿੱਥੋਂ ਥੋੜੀ ਜਿਹੀ ਹੋਰ ਸਥਿਤੀ ਸਪਸ਼ਟ ਹੋਣੀ ਸੀ, ਮੈਂ ਗੱਲ ਨਹੀਂ ਕਰ ਸਕਿਆ। ਤਾਂ ਮੈਂ ਕਹਿ ਰਿਹਾ ਕਿ ਸਵੇਰ ਤੱਕ ਮੇਰੇ ਕੋਲ ਜਿਹੜੀ ਜਾਣਕਾਰੀ ਸੀ ਕਿ ਹਰਗੋਬਿੰਦ ਕੌਰ ਜੀ ਦੇ ਨਾਮ ਤੇ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਗਿੱਦੜਬਾਹਾ ਤੋਂ ਉਹਨਾਂ ਨੂੰ ਉਤਾਰਿਆ ਜਾਏਗਾ। ਤੇ ਕਿਉਂ ਉਤਾਰਿਆ ਜਾਏਗਾ ਉਹ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਕੱਲ ਹੀ ਦੱਸ ਦਿੱਤੀ ਸੀਗੀ, ਠੀਕ ਹੈ ਨਾ ਜੀ, ਕਿ ਸੁਨੇਹੇ ਵਗੈਰਾ ਜਿਹੜੇ ਲੱਗੇ ਨੇ। ਤਾਂ ਖੈਰ ਹੁਣ ਸਾਫ਼ ਹੈ, ਸਪਸ਼ਟ ਹੈ ਕਿ ਅਕਾਲੀ ਦਲ ਗਿਆ ਸੀਗਾ ਵਫਦ ਲੈ ਕੇ, ਤਾਂ ਜਥੇਦਾਰ ਸਾਹਿਬ ਹੋਰਾਂ ਨੇ ਫਿਰ ਇਹਦੇ ਤੇ ਟਿੱਪਣੀ ਕਰ ਦਿੱਤੀ ਆ ਕਿ ਭਾਈ ਦੀਵਾਲੀ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਜ਼ਾ ਤੇ ਫੈਸਲਾ ਹੋਵੇਗਾ। ਤਾਂ ਸਾਫ਼ ਹੈ ਕਿ ਹੁਣ ਇਹਨਾਂ ਦੀ ਨਾਮਜ਼ਦਗੀ ਨਹੀਂ ਹੋਏਗੀ, ਉਦੋਂ ਤੱਕ ਇਹ ਕੋਈ ਕੰਪੇਨ ਵੀ ਜਿਹੜੀ ਆ ਉਹਦੀ ਲੀਡ ਨਹੀਂ ਕਰ ਸਕਣਗੇ। ਤੇ ਉਧਰ ਦੂਜੇ ਪਾਸੇ ਅੱਜ ਵਿਰਸਾ ਸਿੰਘ ਵਲਟੋਆ ਨੇ ਫਿਰ ਇੱਕ ਪੋਸਟ ਜਿਹੜਾ ਨਸ਼ਰ ਕੀਤਾ, ਮੇਰੇ ਖਿਆਲ ਦੇ ਨਾਲ ਉਹ ਵੀ ਤੁਸੀਂ ਜੇ ਪੜ੍ਹਨਾ ਚਾਹੋ ਤੇ ਪੜ੍ਹ ਸਕਦੇ ਹੋ। ਉਹਦੇ ਚ ਵੀ ਬੜੀ ਕਰੜੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ, ਤੁਹਾਡੇ ਇੱਥੇ ਖੁੱਲ ਜਾਣਾ ਸਕਰੀਨ ਤੇ। ਤਾਂ ਬਹੁਤ ਕਰੜੀ
ਸ਼ਬਦਾਵਲੀ ਇਸਤੇਮਾਲ ਕੀਤੀ ਗਈ ਆ ਕਿ ਸ਼ਾਇਦ ਤਗੜੇ ਹੋ ਕੇ ਬਰਬਾਦ ਕਰ ਦਿਓ ਪੰਥ ਨੂੰ, ਕੁਛ ਇਸ ਤਰ੍ਹਾਂ ਦੀ ਸ਼ਬਦਾਵਲੀ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਕਿਸ ਤਰ੍ਹਾਂ ਦੀ ਤਲਖੀ ਨਾਲ ਬੋਲ ਰਹੇ ਆ। ਤਾਂ ਹੁਣ ਵੀਰਵਾਰ ਇਹਨਾਂ ਦੀ ਜਿਹੜੀ ਕਾਰਜਕਾਰਨੀ ਆ, ਤੇ ਉਹ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਐਮਰਜੈਂਸੀ ਮੀਟਿੰਗ ਵੀ ਕਾਲ ਕਰ ਲਈ ਗਈ ਆ। ਪ੍ਰਵੀਨ ਜੀ, ਜਿੰਨੇ ਕੋ ਹੁਣ ਇਸ ਵੇਲੇ ਦੀ ਜਾਣਕਾਰੀ ਆ ਕਿ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਜੀ, ਉਹਨਾਂ ਨੇ ਆਪਣੀ ਪ੍ਰਧਾਨਗੀ ਦੇ ਹੇਠ ਇਸ ਮੀਟਿੰਗ ਨੂੰ ਕਾਲ ਕੀਤਾ। ਇਹਦਾ ਮਤਲਬ ਸਾਫ਼ ਹੈ ਜੋ ਆਪਾਂ ਦੱਸ ਰਹੇ ਹਾਂ ਕਿ ਅਖੀਰ ਕੱਲ ਨੂੰ ਫਿਰ ਇਹੀ ਹੋਏਗਾ ਕਿ ਨਾਮ ਜਿਹੜੇ ਆ, ਜਿਵੇਂ ਲਗਭਗ ਤੈਅ ਨੇ ਡੇਰਾ ਬਾਬਾ ਨਾਨਕ ਤੋਂ, ਕੀਤੂ ਸਾਹਿਬ ਲਗਭਗ ਤੈਅ ਨੇ ਬਰਨਾਲਾ ਤੋਂ, ਤੇ ਗਿੱਦੜਬਾਹਾ ਦਾ ਮੈਂ ਤੁਹਾਨੂੰ ਇੱਕ ਨਾਮ ਜਿਹੜਾ ਉਹ ਐਡ ਕਰਤਾ ਵਿੱਚ। ਚੌਥੇ ਥਾਂ ਤੇ ਯਾਨੀ ਚੱਬੇਵਾਲ ਵਾਲੀ ਸਾਈਡ ਤੋਂ ਇਹਨਾਂ ਨੂੰ ਬੰਦਾ ਹਾਲ ਦੀ ਘੜੀ ਨਹੀਂ ਸੀ ਲੱਭ ਰਿਹਾ। ਉਹਦਾ ਕੀ ਕਰਦੇ ਮੈਨੂੰ ਨਹੀਂ ਪਤਾ, ਪਰ ਗੱਲ ਇਹ ਆ ਕਿ ਜਿਹੜੀ ਕੱਲ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਇਹ ਲਾਸਟ ਫੈਸਲਾ ਲੈ ਕੇ ਸ਼ਾਇਦ ਆਫੀਸ਼ੀਅਲੀ ਕੱਲ ਅਨਾਉਂਸ ਕਰ ਦੇਣਗੇ। ਵੈਸੇ ਪਰ ਮੇਰਾ ਤਾਂ ਮੰਨਣਾ ਇਹ ਹੈ ਕਿ ਅਨਾਉਂਸ ਕੱਲ ਕਰਕੇ ਕਰਨਗੇ ਕੀ, ਕਿਉਂਕਿ ਕੱਲ ਤੇ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਨਹੀਂ, ਪਰ ਕੱਲ 24 ਆ, ਪਰਸੋਂ ਆ ਅਰਵਿੰਦ, ਪਰਸੋਂ 25 ਤੱਕ ਹੈ। ਠੀਕ ਹੈ, 18 ਨੂੰ ਸ਼ੁਰੂ ਹੋਇਆ ਤੇ 2 ਵਿੱਚ ਛੁੱਟੀ ਆ ਗਈ। ਹਾਂਜੀ ਠੀਕ ਹੈ, ਯਾਨੀ ਕੱਲ ਨੂੰ ਅਨਾਉਂਸ ਕਰਕੇ ਤੇ ਫਿਰ ਪਰਸੋਂ ਤੱਕ ਇਹ ਕਾਗਜ਼ ਭਰ ਸਕਦੇ ਆ। ਕਰੈਕਸ਼ਨ ਜਿਹੜੀ ਆਪਣੀ ਉਹ ਕਬੂਲ ਕਰਨਾ, ਪ੍ਰਵਾਨ ਕਰਨਾ। ਸੌਰੀ, ਮੈਂ ਕੱਲ ਤੱਕ ਦਾ ਸਮਝਦਾ ਸੀ ਕਿ ਸ਼ਾਇਦ ਵੀਰਵਾਰ ਆਖਰੀ ਦਿਨ ਆ, ਇਹ ਚਲਾ ਗਿਆ ਫਿਰ ਇੰਡੀਆ ਦੇ ਸ਼ੁੱਕਰਵਾਰ ਤੱਕ। ਜੀ, ਆਮ ਆਦਮੀ ਪਾਰਟੀ ਕਹਿੰਦੇ ਆਪਦੇ ਕੰਮ ਜਨਤਾ ਦੇ ਵਿੱਚ ਲਿਜਾਵੇਗੀ। ਜਨਤਾ ਤਾਂ ਸੜਕਾਂ ਤੇ ਫਿਰਦੀ ਹੈ, ਲੈ ਕੇ ਕਿਹਦੇ ਕੋਲੇ ਜਾਣਗੇ ਜੀ? ਠੀਕ ਕਿਹਾ ਤੁਸੀਂ ਕਿ ਜਨਤਾ ਤੇ ਬਿਲਕੁਲ ਸੜਕਾਂ ਤੇ ਫਿਰਦੀ ਆ, ਜਨਤਾ ਤੇ ਦਾਣਾ ਮੰਡੀਆਂ ਚ ਰੋਲਦੀ ਫਿਰਦੀ ਆ, ਜਨਤਾ ਤੇ ਹਸਪਤਾਲਾਂ ਚ ਧੱਕੇ ਖਾ ਰਹੀ ਆ। ਦੇਖੋ ਪ੍ਰਵੀਨ ਜੀ, ਪਰ ਜੋ ਵੀ ਆ, ਹਰੇਕ ਸਰਕਾਰ ਨੂੰ, ਹਰੇਕ ਪਾਰਟੀ ਨੂੰ ਆਪਣੇ ਕਾਰਜ ਜਿਹੜੇ ਆ ਜਾਂ ਆਪਣੇ ਏਜੰਡੇ ਆ ਪਬਲਿਕ ਚ ਜਾਣ ਤੋਂ ਆਪਾਂ ਨਹੀਂ ਰੋਕ ਸਕਦੇ। ਪਰ ਜਿਹੜੀ ਅੱਜ ਮੀਟਿੰਗ ਹੋਈ ਆ ਸੰਦੀਪ ਪਾਠਕ ਹੋਰਾਂ ਦੀ ਮੌਜੂਦਗੀ ਦੇ ਵਿੱਚ, ਇਹਦੇ ਵਿੱਚ ਇਹਨਾਂ ਨੇ ਮਤਲਬ ਕਿ ਨੇਤਾਵਾਂ ਤੋਂ ਫੀਡਬੈਕ ਲਈ ਆ, ਸਾਰਾ ਕੁਝ ਕੀਤਾ। ਵੈਸੇ ਤੁਸੀਂ ਕਮਾਲ ਦੇਖੋ ਕਿ ਇੱਥੇ ਆ ਕੇ ਪਾਠਕ ਫੀਡਬੈਕ ਲੈ ਰਹੇ ਨੇ ਲੋਕਲ ਨੇਤਾਵਾਂ ਦੀ, ਤੇ ਉੱਤੇ ਵਿਧਾਇਕਾਂ ਦੀ ਫੀਡਬੈਕ ਕੇਜਰੀਵਾਲ ਲੈ ਰਹੇ। ਤੇ ਮਾਨ ਸਾਹਿਬ ਰੱਖੇ ਆ ਭਾਸ਼ਣ ਸੁਣਾਉਣ ਨੂੰ, ਚੁਟਕਲੇ ਸੁਣਾਉਣ, ਇਹ ਨਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ, ਇਹ ਰੱਖਿਆ ਜੁਮਲੇ ਸੁਣਾਉਣ ਨੂੰ। ਅੱਜ ਕਿਤੇ ਭਾਸ਼ਣ ਕਰ ਰਹੇ ਸੀ ਉੱਥੇ ਚੰਡੀਗੜ੍ਹ ਚ, ਉਹੀ ਕਾਮਾ ਰੌਲੀ ਤੇ ਉਹੀ ਕੰਨ, ਕਹ ਲੋ ਕਿ ਭਾਈ ਆਵਾਜ਼ਾਰੀ, ਸਭ ਉਹੀ ਕੁਛ। ਮਤਲਬ ਕਿ 1% ਵੀ ਭਗਵੰਤ ਮਾਨ ਜੀ ਨੂੰ ਨਹੀਂ ਲੱਗਿਆ, ਸ਼ਾਇਦ ਉਹ ਸਦਮੇ ਚ ਉੱਭਰ ਆਇਆ। ਇੱਕ ਮਤਲਬ ਕਿ ਮੈਂ ਕਹੂੰਗਾ ਕਿ 1 ਮਿੰਟ ਵਾਸਤੇ ਵੀ ਨਹੀਂ ਲੱਗ ਰਿਹਾ ਕਿ ਯਾਰ ਆਹ ਕੁਛ ਹੋਇਆ ਮੇਰੇ ਨਾਲ। ਐਂ ਲੱਗਦਾ ਕਿ ਉਹਨਾਂ ਨੂੰ ਫਰਕ ਹੀ ਕੋਈ ਨਹੀਂ, ਕੋਈ ਫਰਕ ਨਹੀਂ ਹੈ। ਤਾਂ ਖੈਰ ਇਹਨਾਂ ਨੇ ਫੈਸਲਾ ਕੀਤਾ ਕਿ ਵੀ ਜਨਤਾ ਜਿਹੜਾ ਜੇ ਚਾਹੁੰਦੀ ਹੈ ਉਹੀ ਮਤਲਬ ਕਿ ਜੋ ਮੰਗਾਂ ਹੁੰਦੀਆਂ, ਇਸ਼ੂ ਹੁੰਦੇ ਆ, ਤਾਂ ਉਹਨਾਂ ਨੂੰ ਲੈ ਕੇ ਹੀ ਉਹਨਾਂ ਦੇ ਵਿੱਚ ਜੋ ਚਾਹੁੰਦੇ ਆ। ਤਾਂ ਫਿਰ ਗੱਲ ਇਹ ਆ ਕਿ 2.5 ਸਾਲਾਂ ਚ ਤੁਸੀਂ ਕੀ ਕੀਤਾ ਉਹ ਵੀ ਤੇ ਜ਼ਰੂਰ ਪੁੱਛਣਗੇ। ਜੋ ਖਬਰਾਂ ਕਹਿ ਰਹੀਆਂ ਨੇ ਕਿ ਭਾਈ ਤੁਸੀਂ ਪਿੰਡਾਂ ਦੇ ਵਿੱਚ ਜਾਓ, ਪ੍ਰਚਾਰ ਕਰੋ, 2.5 ਸਾਲ ਚ ਜੋ ਕੀਤਾ ਗਿਆ। ਪਰ ਜੋ ਕੀਤਾ ਗਿਆ ਠੀਕ ਆ, ਬਿਜਲੀ ਕੁਛ 300 ਯੂਨਿਟ ਤੁਸੀਂ ਫ੍ਰੀ ਦਿੱਤੀ, ਕੁਝ ਹੋਰ ਕੰਮ ਜਿਹੜੇ ਆ ਤੁਹਾਡੇ ਠੀਕ ਨੇ, ਪਰ ਲੋਕਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਜਿਹੜਾ ਅਸਰ ਆ, ਦੂਰਗਾਮੀ ਅਸਰ ਆ, ਉਹ ਕੀ ਪਿਆ ਜੀ? ਇਹ ਗੱਲ ਹੈ ਕਿ ਜਦੋਂ ਤੁਸੀਂ ਪਿੰਡਾਂ 'ਚ ਜਾਓਗੇ ਤੇ ਪਿੰਡਾਂ 'ਚ ਜਿਨ੍ਹਾਂ ਦੇ ਕੋਲ ਜਾਓਗੇ ਤੇ ਅਗਲਾ ਤਾਂ ਕਹੇਗਾ ਕਿ ਘਰ ਵਾਲਾ ਤੇ ਉੱਥੇ ਬੈਠਾ ਦਾਣਾ ਮੰਡੀ, ਤੁਸੀਂ ਉੱਥੇ ਕੀ ਜਵਾਬ ਦਿਓ? ਕੱਲ ਆਪਾਂ ਇਹਨਾਂ ਦਾ ਝੂਠ ਦੇਖੋ ਕਿੱਡਾ ਵੱਡਾ ਬਣਿਆ। ਕੁਲਤਾਰ ਸੰਧਵਾ ਤੋਂ ਲੈ ਕੇ ਹਰਪਾਲ ਚੀਮਾ ਤੱਕ ਸਾਰੇ ਝੂਠ ਬੋਲਦੇ। ਤਾਂ ਠੀਕ ਹੈ, ਅਸੀਂ ਰੋਕ ਨਹੀਂ ਸਕਦੇ, ਪਰ ਕੰਮ ਕੋਈ ਐਡਾ ਕ੍ਰਾਂਤੀਕਾਰੀ ਨਹੀਂ ਹੋਇਆ ਜਿਹਦੇ ਵਿਆਪ ਤੇ ਤੁਸੀਂ ਲਗਾਤਾਰ ਵੋਟਾਂ ਮੰਗੀ ਜਾਓ। ਤੁਹਾਨੂੰ ਵੋਟਾਂ ਬਿਜਲੀ ਵਾਲਾ ਕਿ ਮੈਂ ਤਾਂ ਪਹਿਲਾਂ ਕੀਤਾ ਸੀਗਾ, ਠੀਕ ਹੈ, ਉਹਦੇ ਤੇ ਲੋਕਾਂ ਨੇ ਭਰੋਸਾ ਕਰਕੇ ਤੁਹਾਨੂੰ ਵੋਟ ਦੇ ਦਿੱਤਾ। ਫਿਰ ਤੁਸੀਂ ਆ ਗਏ ਜਿਮਨੀ ਚੋਣ ਵਾਸਤੇ, ਠੀਕ ਹੈ ਜੀ, ਜਲੰਧਰ ਜਿਮਨੀ ਚੋਣ, ਸੰਗਰੂਰ ਤੁਸੀਂ ਹਾਰ ਗਏ। ਫਿਰ ਤੁਸੀਂ ਕਹਿ ਲਓ ਕਿ ਜਲੰਧਰ ਦੇ ਵਿੱਚ ਫੇਰ ਆਏ। ਲੋਕਾਂ ਨੇ ਤੁਹਾਡੇ ਤੇ ਫੁੱਲ ਚਾੜ ਦਿੱਤੇ ਨੇ ਬਥੇਰੀ ਵਾਰ। ਲੋਕ ਸਭਾ ਚ ਫੇਰ ਤੁਹਾਨੂੰ ਦੱਸਤਾ ਲੋਕਾਂ ਨੇ ਕਿ ਭਾਈ ਕੰਮ ਕਰੋ, ਕੰਮ ਕਰੋ। ਹੁਣ ਤੁਸੀਂ ਫੇਰ ਆ ਗਏ।
ਤਾਂ ਕੰਮ ਜਾਂ ਤਾਂ ਰਿਪੋਰਟ ਕਾਰਡ ਲੈ ਕੇ ਆਓ ਨਾ ਕਿ ਕਿਹੜੇ ਕੰਮ ਹੋਏ ਆ। ਤੁਸੀਂ ਕਿਸੇ ਖੇਤਰ ਨੂੰ ਚੱਕ ਲਓ ਸਰ, ਇਕਨੋਮੀ ਤੋਂ ਲੈ ਕੇ ਲਾਅ ਐਂਡ ਆਰਡਰ ਤੱਕ ਅਸੀਂ ਕਿੱਥੇ ਸੰਤੁਸ਼ਟ ਹਾਂ, ਕਿੱਥੇ ਖੁਸ਼ ਹਾਂ। ਤੁਹਾਡੇ ਤੋਂ ਕੱਖ ਵੀ ਨਹੀਂ ਹੋਇਆ ਸੀ। ਹਾਂ ਠੀਕ ਆ, ਤਰਪੱਲ ਮਾਰਨੇ ਆ, ਆਹੀ ਤੇ ਰੋਂਦੇ ਸੀ ਅਸੀਂ, ਆਹੀ ਤੇ ਇਹਨਾਂ ਨੂੰ ਚਿਤਾਉਂਦੇ ਸੀਗੇ ਸਭ ਅਸੀਂ ਕਿ ਬਈ ਤੁਸੀਂ ਬੰਦੇ ਬਣ ਜਾਓ, ਵੋਟਾਂ ਮੰਗਣ ਆਓਗੇ, ਤੁਸੀਂ ਪੰਜਾਬ ਦੇ ਲੀਡਰ ਆ, ਸਾਹਮਣਾ ਹੋਣਾ ਲੋਕਾਂ ਨਾਲ ਤੁਹਾਡਾ, ਪੱਟ ਭੁਰਨ ਤੇ ਤਾਬਾ ਮਾਰ ਕੇ ਉੱਥੋਂ ਚਲੇ ਜਾਣਾ, ਜਾਓ। ਹੁਣ ਕੀ ਕਰੋਗੇ? ਇਸ ਕਰਕੇ ਬਈ ਦੇਖੋ ਕੀ ਬਣਦਾ ਹੈ, ਲੋਕ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ, ਪਰ ਮੇਰਾ ਇਹ ਮੰਨਣਾ ਹੈ ਕਿ ਲੋਕ ਉਨਾ ਜ਼ਿਆਦਾ ਹੁਣ ਪ੍ਰੇਮ ਕਰਦੇ ਨਹੀਂ ਜਿੰਨਾ ਕਿਸੇ ਸਮੇਂ ਇਸ ਪਾਰਟੀ ਨਾਲ ਕੀਤਾ ਸੀਗਾ। ਜ਼ਰੂਰ ਮਨ ਫਿੱਕਾ ਪਿਆ। ਬਾਕੀ ਮੈਨੂੰ ਲੱਗਦਾ ਕਿ ਜੇ ਇਹ 2 ਸੀਟਾਂ ਜਿੱਤਦੇ ਆ, 2-2 ਦਾ ਸਕੋਰ ਬਰਾਬਰ ਰਹਿੰਦਾ, ਇਹ ਇੱਜ਼ਤ ਕੁਛ ਵੱਜ ਜਾਏਗੀ। ਜੇ 3-1 ਹੋ ਗਿਆ ਤੇ ਸਮਝ ਲਓ ਬਸ ਹੋ ਗਈ, ਫਿਰ ਬਸ ਸਮਝ ਲਓ ਬਸ ਹੀ ਹੈ ਜੀ। ਤੇ ਸਪੀਕਰ ਨੇ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤਾ ਜੀ। ਸਪੀਕਰ ਸਾਹਿਬ ਪਤਾ ਨਹੀਂ ਕਿਹੜੇ, ਹੁਣ ਦੇਖੋ ਬਈ ਮੂਡ ਦੇ ਵਿੱਚ ਰਹਿੰਦੇ ਆ। ਗੱਲ ਇਹ ਆ ਕਿ ਜੈਤੋ ਤੋਂ ਵਿਧਾਇਕ ਹੈ ਅਮੋਲਕ ਸਿੰਘ, ਵਿਵਾਦਤ ਆਦਮੀ ਹੈ। ਇਸ ਬੰਦੇ ਤੇ ਕਦੇ ਵੀਡੀਓ ਵਾਇਰਲ ਹੋ ਜਾਣਗੇ, ਕਦੇ ਕੋਈ ਪੰਗਾ, ਕਦੇ ਕੋਈ ਪੰਗਾ, ਕਦੇ ਪੁਲਿਸ ਨਾਲ, ਬਿਲਕੁਲ ਫਤੂਰ ਦਾ ਡਰਾਮਾ ਹੈ। ਠੀਕ ਹੈ ਨਾ ਜੀ, ਬਹੁਤ ਫਤੂਰ ਚੜਿਆ ਆਦਮੀ ਹੈ ਜੀ। ਤਾਂ ਸਕੂਲ ਦੇ ਵਿੱਚ ਕਿਤੇ ਗਿਆ, ਕਹਿੰਦਾ ਜੀ ਚੈਕਿੰਗ ਵਾਸਤੇ ਗਿਆ ਸੀਗਾ, ਕਮਰੇ ਚੋਂ ਅਧਿਆਪਕ ਹੀ ਨਹੀਂ ਬਾਹਰ ਨਿਕਲੇ, ਮੈਨੂੰ ਰਿਸੀਵ ਨਹੀਂ ਕੀਤਾ। ਚਲੋ ਜੀ ਸੰਧਵਾ ਸਾਹਿਬ ਨੂੰ ਸ਼ਿਕਾਇਤ ਕਰ ਦਿੱਤੀ। ਅੱਛਾ, ਸੰਧਵਾ ਸਾਹਿਬ ਮਤਲਬ ਸੰਧਵਾ ਸਾਹਿਬ ਜਿਹੜੇ ਆ ਸਰ, ਉਹ ਹੁਣ ਇੰਨੇ ਕਾਲੇ ਆ ਕਿ ਉਹਨਾਂ ਨੇ ਨੋਟਿਸ ਕਰ ਦਿੱਤਾ। ਅੱਛਾ, ਜ਼ਿਲ੍ਹਾ ਅਧਿਕਾਰੀ ਨੂੰ ਇਸ ਸੰਬੰਧੀ ਪੱਤਰ ਭੇਜ ਦਿੱਤਾ ਹੈ। ਕੀ ਪ੍ਰਵੀਨ ਜੀ, ਸਾਨੂੰ ਨਹੀਂ ਲੱਗਦਾ ਕਿ ਚਲੋ ਠੀਕ ਹੈ, ਇੱਕ ਵਿਧਾਇਕ ਹੈ, ਪ੍ਰੋਟੋਕਾਲ ਦੇ ਮੁਤਾਬਕ ਉਸਨੂੰ ਮਾਨ ਸਨਮਾਨ ਮਿਲਣਾ ਚਾਹੀਦਾ, ਪਰ ਕੀ ਐਡੀ ਵੀ ਕੋਈ ਵੱਡੀ ਗੱਲ ਹੈ? ਹੋ ਸਕਦਾ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ, ਹੋ ਸਕਦਾ ਉਹ ਲੇਟ ਹੋ ਗਿਆ ਹੋ, ਤਾਂ ਕਿੱਡੀ ਕੋਈ ਗੱਲ ਆ ਵੀ ਤੁਸੀਂ ਇਹਨਾਂ ਨੇ ਕੋਈ ਗੁਦਾਰਾ ਪਿੰਡ ਆ ਇਧਰ ਜੈਤੋ ਤੇ, ਹਾਂਜੀ ਹੈਗਾ ਝਖੜ ਵਾਲਾ, ਇਹਨਾਂ ਇਧਰਲੇ ਏਰੀਏ ਸਾਈਡ ਗੁਦਾਰਾ, ਗੀਤਕਾਰ ਵੀ ਸੀ ਇੱਥੋਂ ਦਾ ਗੁਦਾਰਾ, ਅਜੇ ਵੀ ਹੈਗੇ ਨੇ, ਮਿੱਤਰ ਨੇ ਆਪਣੇ, ਬਹੁਤ ਅੱਛੇ ਰਾਈਟਰ ਸੀ ਕਿਸੇ ਟਾਈਮ। ਤਾਂ ਗੱਲ ਇਹ ਕਿ ਇਹ ਕਹਿੰਦੇ ਕਿ ਚੈਕਿੰਗ ਕੀਤੀ, ਇਸ ਦੌਰਾਨ ਹੈਡ ਟੀਚਰ ਜਿਹੜਾ ਹਰਵਿੰਦਰ ਸਿੰਘ ਸੀ ਉਹ ਗੈਰ ਹਾਜ਼ਰ ਸੀ, ਜਦਕਿ ਪਰਮਜੀਤ ਕੌਰ, ਗੀਤਾ ਰਾਣੀ ਤੇ ਕੁਲਵਿੰਦਰ ਕੌਰ ਇਹ ਸਟਾਫ ਡਿਊਟੀ ਤੇ ਸੀ। ਤਾਂ ਇਹਨਾਂ ਨੇ ਮਤਲਬ ਕਿ ਮੈਨੂੰ ਰਿਸੀਵ ਨਹੀਂ ਕੀਤਾ ਤੇ ਬਾਹਰ ਨਹੀਂ। ਤਾਂ ਆਪ ਤੁਸੀਂ ਹੁਣ ਦੇਖ ਲਓ ਕਿ ਇਹਨਾਂ ਕੰਮਾਂ ਤੇ ਕਿੱਡੀ ਗੱਲ। ਵਿਧਾਇਕ ਆਪਣੇ ਪੱਧਰ ਤੇ ਕਹਿ ਸਕਦਾ ਸੀਗਾ ਕਿ ਭਾਈ ਮੈਂ ਆਇਆ, ਤੁਸੀਂ ਜੋ ਮੈਨੂੰ ਬਣਦਾ ਸਰਦਾ ਮਾਨ ਸਨਮਾਨ ਸੀ ਉਹ ਨਹੀਂ ਦਿੱਤਾ, ਭਈ ਅੱਗੇ ਤੋਂ ਆਪਦਾ ਖਿਆਲ ਰੱਖੋ। ਤਾਂ ਹੁਣ ਉੱਥੇ ਸਪੀਕਰ, ਕਿਉਂਕਿ ਇਹਨਾਂ ਦੇ ਕੋਈ ਵਿਸ਼ੇਸ਼ ਅਧਿਕਾਰ ਹੁੰਦੇ ਉਹਦੇ ਤਹਿਤ, ਠੀਕ ਆ ਕਿ ਬਈ ਉਹ ਉਹਨਾਂ ਨੇ ਮਤਲਬ ਕਿ ਕਾਲ ਕਰ ਲੈਣਾ, ਇਹਨਾਂ ਨੂੰ ਬੁਲਾ ਲੈਣਗੇ, ਬਾਹਰ ਨਹੀਂ ਦੇਣਗੇ। ਜੇ ਤੁਸੀਂ ਉੱਥੇ ਪਿਆਰ ਨਾਲ ਕਹੋ, ਕੀ ਟੀਚਰਾਂ 'ਚ ਮੈਸੇਜ ਆਏ? ਤਾਂ ਮੇਰੇ ਖਿਆਲ ਦੇ ਨਾਲ ਇਹ ਠੀਕ ਵੈਸਾ ਹੀ ਹੈ। ਤੁਹਾਨੂੰ ਪਤਾ ਜਿਵੇਂ ਉਹ ਇੱਕ ਪੱਟੀ ਤੋਂ ਹੁੰਦੇ ਸਨ ਵਿਧਾਇਕ ਹਰਮਿੰਦਰ ਸਿੰਘ ਗਿੱਲ, ਤੇ ਉਹਨਾਂ ਨੇ ਰੇੜਕਾ ਪਾ ਲਿਆ ਸੀ, ਅਖੇ ਸੱਚੋ ਨਵਾਂ ਲੱਗਾ ਤੇ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਮਿਲਿਆ? ਹਾਂਜੀ ਬਿਲਕੁਲ ਕਰਕੇ। ਤਾਂ ਮਤਲਬ ਕਿ ਕੀ ਫਰਕ ਹੈ ਫਿਰ? ਉਹ ਵੱਡਾ ਦਿਲ ਰੱਖਣਾ ਚਾਹੀਦਾ। ਠੀਕ ਹੈ, ਤੁਹਾਡੇ ਅਧਿਕਾਰ ਆ ਤੇ ਪ੍ਰੋਟੋਕਾਲ ਦੇ ਮੁਤਾਬਕ ਮਾਨ ਸਨਮਾਨ ਦੇਣਾ ਵੀ ਫਰਜ਼ ਬਣਦਾ ਹੈ ਅਫਸਰਾਂ ਦਾ। ਤੇ ਚਲੋ ਜੇ ਕੁਤਾਹੀ ਕਿਤੇ ਹੋ ਵੀ ਗਈ ਆ ਤਾਂ ਤੁਸੀਂ ਕਹਿ ਸਕਦੇ ਸੀ ਕਿ ਤੁਸੀਂ ਸਾਡੇ ਟੀਚਰ ਹੋ ਬਈ, ਤੁਹਾਡੇ ਤੋਂ ਅਸੀਂ ਇਹ ਤਵੱਕੋ ਨਹੀਂ ਰੱਖਦੇ, ਤਾਂ ਕੋਈ ਗੱਲ ਨਹੀਂ, ਅਗਲੀ ਵਾਰ ਤੋਂ ਧਿਆਨ ਰੱਖੋ। ਕਿਤੇ ਫਰਾਕ ਦਿਲੀ ਦੀ ਮਿਸਾਲ ਬਣਦੀ ਸੀ। ਹੁਣ ਕੀ ਜਲੂਸ ਨਿਕਲ ਰਿਹਾ, ਲੋਕ ਸੋਸ਼ਲ ਮੀਡੀਆ ਤੇ ਮਜ਼ਾਕ ਕਰ ਰਹੇ ਕਿ ਸਰ ਬੋੜ ਸਿੰਘ AFI ਦਾ ਕਦੇ ਮੁੱਦਾ ਚੱਕ ਲੈਣੇ ਸਪੀਕਰ ਸਾਹਿਬ, ਕਦੇ ਕੁਛ ਕਦੇ ਕੁਛ। ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਹੁਣ ਮੈਂ ਤੁਹਾਨੂੰ ਕੀ ਕੁਛ ਦੱਸਾਂ ਜੀ, ਕਿ ਉੱਥੇ ਜਿੰਦਰਾ ਲੈ ਗਿਆ ਮੁੱਖ ਮੰਤਰੀ, ਸਪੀਕਰ ਨੇ ਇੱਕ ਵਾਰੀ ਵੀ ਕਿਹਾ ਕਿ ਇਹ ਕੀ ਸਰ, ਇਹ ਤੁਹਾਡਾ ਸਕਿੱਟਾਂ ਵਾਲਾ ਸਟੇਜ ਹੈ? ਮਤਲਬ ਕਿ ਕਿੱਡਾ ਮਜ਼ਾਕ ਬਣਾ ਦਿੱਤਾ ਗਿਆ ਹੈ ਜੀ। ਤੇ ਦੂਜੀ ਗੱਲ ਇਹ ਆ ਕਿ ਤੁਸੀਂ ਵੇਖੋ ਕਿ ਇੱਕ ਇਹਨਾਂ ਨੇ ਜਿੰਮ ਬਣਾਉਣੀ ਸੀ, ਲਗਜ਼ਰੀ ਜਿੰਮ ਵਿਧਾਇਕਾਂ ਵਾਸਤੇ ਜੀ। ਪ੍ਰਵੀਨ ਜੀ ਉਹਦੀ ਬਿਲਡਿੰਗ ਬਣਾ ਕੇ ਲੱਖਾਂ ਰੁਪਈਆ ਵੇਸਟ ਕਰ ਦਿੱਤਾ। ਹੁਣ ਮਸ਼ੀਨਰੀ ਵਾਸਤੇ
ਜਿਹੜਾ ਫਾਈਨੈਂਸ ਡਿਪਾਰਟਮੈਂਟ, ਉਹ ਕਹਿੰਦੇ ਅਸੀਂ ਫਾਈਲ ਹੀ ਨਹੀਂ ਕਲੀਅਰ ਕਰਦੇ, ਸਾਡੇ ਕੋਲ ਇੰਨੇ ਪੈਸੇ ਹੈ ਨਹੀਂ। ਉਹ ਅੱਧ ਵਿਚਾਲੇ ਲਟਕਾਈ ਹੋਈ, ਉਹ ਪੈਸਾ ਵੇਸਟ ਕੀਤਾ, ਤੁਹਾਡੇ ਕੋਲ ਕੋਈ ਉਸ ਗੱਲ ਦਾ ਜਵਾਬ ਨਹੀਂ। ਮਤਲਬ ਕਿ ਕਿੰਨਾ ਕੁਛ ਜਿਹੜਾ ਹੈ ਉਹ ਇਥੋਂ ਦੇਖਣ ਵਾਲਾ, ਤੇ ਚੱਕ ਕੇ ਅਧਿਆਪਕ ਤਲਬ ਕਰ ਲਿਆ। ਇਹ ਤੇ ਤੁਸੀਂ ਦੇਖੋ, ਇਹਨਾਂ ਦਾ ਤਾਂ ਨਾ ਵਾਸ ਨਹੀਂ ਚੱਲਦਾ, ਵੀ ਤੇ ਆਪਣੇ ਵਰਗੇ ਪੱਤਰਕਾਰਾਂ ਨੂੰ ਵੀ ਤਲਬ ਕਰੀ ਰੱਖਣ ਕਿ ਹਾਂ ਤੁਸੀਂ ਸਾਡੇ ਵਿਧਾਇਕ ਦੇ ਖਿਲਾਫ ਆ ਖਬਰ ਕਿਉਂ ਕੀਤੀ ਹੈ। ਤਲਬੀ ਹੈ ਜੀ। ਉਹ ਵਿਧਾਨ ਸਭਾ ਦੇ ਵਿੱਚ ਜੋੜਾ ਮਾਜਰਾ ਕਿਵੇਂ ਪੈ ਰਿਹਾ ਸੀ, ਪੱਤਰਕਾਰਾਂ ਨੂੰ ਟੁੱਟ ਕੇ ਬਾਹਰ ਚੱਲਦੇ ਨੂੰ ਮੈਂ ਦੇਖਦਾ। ਸੁਖਨੰਦ ਜੋੜਾ ਮਾਜਰਾ ਨਹੀਂ, ਉਹ ਦੂਜਾ ਸੀ ਪਠਾਨ ਮਾਜਰਾ। ਮਾਜਰੇ ਬੜੇ, ਮੇਰੇ ਮਾਮੇ ਦੇ ਪਿੰਡਾਂ ਦਾ ਉਹ। ਬਿਲਕੁਲ, ਰਤਨ ਸਿੰਘ ਜੋੜਾ ਮਾਜਰਾ ਤਾਂ ਉਹ ਮੰਤਰੀ ਸਾਹਿਬ ਹੁੰਦੇ, ਪਠਾਨ ਮਾਜਰਾ। ਤੇ ਆਪਣੇ ਸੁਖਾਨੰਦ ਵਾਲੇ ਜਿਹੜੇ ਐਮਐਲਏ ਸਾਹਿਬ ਨੇ, ਚੇਤਨ ਸਿੰਘ ਜੋੜਾ ਮਾਜਰਾ, ਹਾਂਜੀ। ਤੇ ਇਹ ਜਿਹੜੇ ਆਪਣੇ ਸੁਖਾਨੰਦ ਵਾਲੇ, ਸੁਖਾਨੰਦ ਉਹਨਾਂ ਦਾ ਨਾਮ ਆ ਸ਼ਾਇਦ, ਉਹ ਅਮਰਤਪਾਲ, ਹਾਂਜੀ। ਉਹਨਾਂ ਨੇ ਘਰੇ ਸੱਦ ਕੇ ਕੁੱਟਤਾ ਸੀ ਪੱਤਰਕਾਰ, ਹੋਰ ਬਥੇਰਿਆਂ ਨਾਲ ਖੇਬੜੇ ਨੇ ਇਹ। ਬਿਲਕੁਲ। ਤੇ ਇਹ ਜਿਹੜੇ ਵਿਧਾਇਕ ਸਾਹਿਬ ਨੇ, ਚਲੋ ਸਕੂਲ ਦੇ ਵਿੱਚ ਤਾਂ ਹੁਣ ਮਾਸਟਰ ਟੀਚਰ ਤੇ ਜਾ ਕੇ ਸਰਕਾਰੀ ਮੁਲਾਜ਼ਮ ਤੇ ਤਾਂ ਰੋਹ ਪਾਉਣਾ ਬਹੁਤ ਸੌਖਾ ਹੈ। ਰਾਹ ਦੇ ਵਿੱਚ ਮੰਡੀਆਂ ਵੀ ਆਈਆਂ ਹੋਣਗੀਆਂ, 4 ਮਿੰਟ ਖੜ ਕੇ ਕਿਸਾਨਾਂ ਨਾਲ ਵੀ ਗੱਲ ਕਰ ਲੈਂਦੇ, ਕਦੇ ਐਸਐਸਪੀ ਨੂੰ ਵੀ ਮਿਲ ਲਓ ਵੀ ਇੱਥੇ ਇੰਨਾ, ਉੱਥੇ ਵੀ ਚੈਕਿੰਗ ਕਰੋ ਮੰਡੀਆਂ, ਉੱਥੇ ਵੀ ਚੈਕਿੰਗ ਕਰ ਲਓ ਮੰਡੀਆਂ ਦੀ। ਕਦੇ ਡਰੱਗ ਵਾਲੇ ਦੇ ਲੋਕ ਨਾਂ ਲੈਂਦੇ ਨੇ ਕਿ ਫਲਾਨਾ ਬੰਦਾ, ਐਸਐਸਪੀ ਤੋਂ ਹੀ ਪੁੱਛ ਲਓ। ਚਲੋ ਨਾ ਤਾਂ ਕਿਸੇ ਤੋਂ ਗਲਮੇ ਤੋਂ ਤਾਂ ਫੜ ਕੇ ਕਿਹਨੂੰ ਕੋਈ ਵਿਧਾਇਕ ਅੰਦਰ ਕਰ ਸਕਦਾ, ਐਸਐਸਪੀ ਨੂੰ ਪੁੱਛ ਲਓ, ਡੀਐਸਪੀ ਨੂੰ ਪੁੱਛ ਲਓ ਕਿ ਭਾਈ ਇੰਨਾ ਨਸ਼ਾ ਵਿਕਦਾ, ਕੀ ਕਰਦੇ ਤੁਸੀਂ। ਉਹ ਸੌਫਟ ਟਾਰਗੇਟ ਹੈ ਮਿੰਟੂ ਜੀ ਅੱਜ ਕੱਲ। ਤੁਸੀਂ ਹਿਸਾਬ ਲਾ ਲਓ, ਹਾਂਜੀ, ਕਿ ਕਾਲੀਆਂ ਭੇਡਾਂ ਦੀ ਸੂਚੀ ਮੰਗੀ ਸੀ ਇਹਨਾਂ ਨੇ, ਹਾਂਜੀ, ਖੁਦ ਸਪੀਕਰ ਸਾਹਿਬ ਨੇ, ਕਿ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਦੀ ਸੂਚੀ ਲਿਆ ਕੇ ਮੈਨੂੰ 1 ਹਫ਼ਤੇ ਚ ਦਿਓ। 1.5 ਮਹੀਨਾ ਬੀਤ, ਆਪਾਂ ਖਬਰ ਵੀ ਕੀਤੀ ਹੋਈ ਸ਼ਾਇਦ, ਹਾਂਜੀ, 1.5 ਕੇ ਪੌਣੇ 2 ਮਹੀਨੇ ਹੋ ਗਏ ਆ, ਉਹ ਕੋਈ ਸੂਚੀ ਨਹੀਂ ਆਈ ਜੀ। ਬਿਲਕੁਲ, ਮਤਲਬ ਕਿ ਜਿਹੜਾ ਕੁਝ ਕਰਨ ਵਾਲਾ ਉਹ ਤੁਸੀਂ ਕਦੇ ਐਸਆਈ ਦਾ ਰੇੜਕਾ ਪਾ ਲਿਆ, ਕਦੇ ਅਧਿਆਪਕ ਦਾ ਪਾ ਲਿਆ, ਮਤਲਬ ਕਿ ਉਲਝ ਗਏ। ਹਾਂਜੀ, ਛੋਟੀਆਂ ਫੁਕਰੀਆਂ ਚ ਹੀ ਉਲਝ ਗਏ। ਕੀ ਪ੍ਰੋਟੋਕਾਲ ਨਹੀਂ ਦਿੱਤਾ, ਜਦੋਂ 27 ਲੰਘ ਗਿਆ ਉਦੋਂ ਦੇਖ ਲਾਂਗੇ ਤੁਹਾਨੂੰ ਕਿੰਨੇ ਲੋਕ ਪ੍ਰੋਟੋਕਾਲ ਦਿੰਦੇ। ਮੈਂ ਤੁਹਾਨੂੰ ਦੱਸਾਂ ਪ੍ਰਵੀਨ ਜੀ, ਮੈਂ ਅੱਜ ਕਿਤੇ ਬੈਠਾ ਸਾਂ ਜੀ, ਇੱਕ ਇਤਫਾਕਨ ਮੰਤਰੀ ਸਾਹਿਬ ਦਾ ਵੀ ਕੋਈ ਬਹੁਤ ਕਰੀਬੀ ਉੱਥੇ ਬੈਠਾ ਸੀ ਸਾਡੇ ਕੋਲ, ਉੱਥੇ ਅਸੀਂ ਬੈਠੇ ਤੇ ਉਹ ਵੀ ਆ ਗਏ ਜੀ, ਚਲੋ ਹਾਏ ਹੈਲੋ, ਤੇ ਉਤੋਂ ਇੱਕ ਸਾਬਕਾ ਐਮਐਲਏ ਵੀ ਆ ਗਿਆ ਜੀ। ਉਹ ਆਪ ਗੱਡੀ ਚਲਾ ਕੇ ਉਤਰਿਆ, ਜਿਸ ਬੰਦੇ ਦੇ ਨਾਲ ਮੈਂ ਆਪ ਕਵਰੇਜ ਦੇ ਦੌਰਾਨ 12 ਗਨਮੈਨ ਦੇਖੇ ਸੀ। ਬਿਲਕੁਲ ਜੀ, ਬਿਲਕੁਲ, 3 ਗੱਡੀਆਂ ਦੇਖੀਆਂ ਸੀ। ਉਹ ਆਪ ਗੱਡੀ ਚਲਾ ਕੇ ਆਇਆ, ਤੌਲੇ ਹੁਣ ਤਾਂ ਆ ਗਏ, ਕਿਸੇ ਟਾਈਮ ਜਵਾਨ ਹੀ ਸੀ ਉਸ ਟਾਈਮ ਜਦੋਂ ਬਾਦਲ ਸਰਕਾਰ ਸੀਗੀ, ਤੇ ਆਪ ਆ ਕੇ ਸਿੰਪਲੀ ਉਹਨਾਂ ਨੇ ਕਾਫੀ ਆਰਡਰ ਕੀਤੀ ਇਕੱਲਿਆਂ ਨੇ। ਤੇ ਜਿਹੜਾ ਮੇਰੇ ਨਾਲ ਬੈਠਾ ਸੀਗਾ, ਸਾਡੇ ਜੇ ਘਰ ਦਾ ਕੋਈ ਲਾ ਲਓ ਨੇੜੂ ਮੰਤਰੀ ਸਾਹਿਬ ਦਾ, ਤੇ ਕਮਾਲ ਦੀ ਗੱਲ ਹੈ ਕਿ ਉਹਦੇ ਬਾਹਰ ਕੈਫੇ ਦੇ ਏਐਸਆਈ ਰਾਖੀ ਕਰ ਰਿਹਾ ਸੀ। ਦੇਖ ਲਓ, ਇਸ ਸਮੇਂ ਦੀ ਗੱਲ ਹੁੰਦੀ ਹੈ, ਤੁਹਾਨੂੰ ਅੱਜ ਮੈਂ ਆਪਦੀ ਮਿਸਾਲ ਦਿੱਤੀ। ਬਿਲਕੁਲ, ਬਿਲਕੁਲ। ਤੁਸੀਂ ਆ ਦੇਖ ਲਓ ਆਪਣੇ ਸਾਹਮਣੇ ਆ ਮਲੂਕਾ ਹੋਣੇ, ਸਿਕੰਦਰ ਸਿੰਘ ਮਲੂਕਾ ਹੋਣੇ, ਉੱਥੇ ਬਠਿੰਡੇ ਕੋਈ ਰੈਲੀ ਸੀ ਅਕਾਲੀ ਦਲ ਦੀ, ਤੇ ਉਹਦੇ ਕਿਸੇ ਮਾਤੜ ਹੌਲਦਾਰ ਦੇ ਥੱਪੜ ਮਾਰਤਾ। ਹਾਂਜੀ, ਥੱਪੜ ਮਾਰਤਾ। ਜਦੋਂ ਸਮੇਂ ਨੇ ਲੋਕਾਂ ਨੇ ਥੱਪੜ ਮਾਰਿਆ, ਤੇ ਤੁਸੀਂ ਦੇਖ ਲਓ ਕਿ ਕਿਸਾਨ ਜਾਵੜੇ ਇਹਨਾਂ ਦਾ ਘਿਰਾਓ ਕਰਨ ਉੱਥੇ ਦਫ਼ਤਰ ਦੇ ਵਿੱਚ, ਜਦੋਂ ਬੀਜੇਪੀ ਤੋਂ ਟਿਕਟ ਮਿਲੀ ਇਹਨਾਂ ਦੀ, ਮਲੂਕਾ ਸਾਹਿਬ ਨੂੰ ਗੱਲ ਨਹੀਂ ਔੜੀ। ਚਲੋ ਉਮਰ ਚ ਵੱਡੇ ਨੇ, ਆਪਾਂ ਉਹਨਾਂ ਲਈ ਸਤਿਕਾਰਤ ਲਫ਼ਜ਼ ਵਰਤਦੇ ਹਾਂ, ਗੱਲ ਨਹੀਂ ਔੜੀ ਉਹਨਾਂ ਨੂੰ। ਉਹ ਬੰਦੇ ਜਿਹੜੇ ਕਦੇ ਕਿਸੇ ਨੂੰ ਟੱਚ ਸਮਝਦੇ ਹੁੰਦੇ ਸੀ, ਔਰ ਇਹ ਇਕੱਲੇ ਇੱਕ ਨਹੀਂ ਕਿ ਬਥੇਰੇ ਲੋਕ ਨੇ। ਜਦੋਂ ਸਾਬਕਾ ਲੱਗ ਜਾਂਦਾ ਨਾ ਨਾਂ ਦੇ ਨਾਲ ਮਿੰਟੂ ਜੀ, ਫਿਰ ਥੋੜਾ ਜਿਹਾ ਬੰਦੇ ਨੂੰ ਅਹਿਸਾਸ ਹੋ ਜਾਂਦਾ। ਅਸੀਂ ਤਾਂ ਹੁਣ ਦੇਖੋ ਘਰੋਂ ਖਾ ਕੇ ਕਿਹੜਾ ਅਕਲ ਦੇਵੇ, ਅਸੀਂ ਤੇ ਇਹਨਾਂ ਨੂੰ ਫ੍ਰੀ ਚ ਹੀ ਸਮਝਾ ਦਿੰਦੇ ਆ ਵੈਸੇ, ਕਿ ਨਾ ਯਾਰ ਬਚ ਜਾਓ। ਬਿਲਕੁਲ, ਬਿਲਕੁਲ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ, ਜੈਤੋ ਜੀ ਉਲਝ ਕੇ ਰਹਿ ਗਏ, ਤੇ ਚੰਨੀ ਸਾਹਿਬ ਦੀ ਗੱਲ ਕਰੀਏ। ਇਸ ਮਾਮਲੇ ਦੇ ਵਿੱਚ ਵਕੀਲ ਦਾ ਸਹਾਇਕ ਸਸਪੈਂਡ ਹੋ ਗਿਆ ਜੀ। ਹਾਂਜੀ, ਦੇਖੋ ਇਹ ਵੀ ਖਬਰ ਜਿਹੜੀ ਹੈ ਉਹ ਕਾਫੀ ਰੌਚਕ ਬਣ ਜਾਂਦੀ ਆ। ਦੱਸਦੇ ਆ ਕਿ ਚੰਨੀ ਸਾਹਿਬ ਦੇ ਜਿਹੜੇ ਹਾਈਕੋਰਟ ਦੇ ਵਕੀਲ ਦਾ ਜਿਹੜਾ ਕਲਰਕ ਹੈ, ਉਸਨੂੰ ਸਸਪੈਂਸ਼ਨ ਦਾ ਸਾਹਮਣਾ ਕਰਨਾ ਪਿਆ ਜੀ। ਕਹਿੰਦੇ ਆ ਕਿ ਲੋਕ ਸਭਾ ਸੀਟ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਆ, ਇਹਨਾਂ ਦਾ ਇੱਕ ਮਾਮਲਾ ਚੱਲ ਰਿਹਾ ਸੀਗਾ, ਤੇ ਇਸ ਦਰਮਿਆਨ ਜੋ ਗੱਲ ਨਿਕਲੀ ਹੈ ਸੁਣਵਾਈ ਦੇ ਦੌਰਾਨ, ਕਿ ਇਹਦੇ ਵਿੱਚ ਇਹ ਸੀਗਾ ਕਿ ਕੰਪਲੈਕਸ ਦੇ ਵਿੱਚ ਫੋਨ ਤੇ ਉੱਚੀ ਆਵਾਜ਼ ਜੀ ਉਹ ਇਹਨਾਂ ਦੀ ਆ ਰਹੀ ਸੀ, ਤੇ ਵਕੀਲ ਦਾ ਕਲਰਕ ਜਿਹੜਾ ਸੀਗਾ ਉਹਦਾ ਉਸੇ ਵੇਲੇ ਲਾਇਸੈਂਸ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਜੀ। ਦੂਸਰਾ ਇਹ ਸੀ ਕਿ ਚੰਨੀ ਦੇ ਮਾਮਲੇ ਦੇ ਵਿੱਚ
ਸੁਣਵਾਈ ਦੇ ਲਈ 13 ਦਸੰਬਰ ਤੱਕ ਦਾ ਜਿਹੜਾ ਉਹ ਸਮਾਂ ਦਿੱਤਾ ਗਿਆ। ਹੁਣ ਗੱਲ ਇਹ ਆ ਕਿ ਦੇਖੋ ਇੱਕ ਨਾ ਪਟੀਸ਼ਨ ਪਈ ਹੋਈ ਆ ਚੰਨੀ ਸਾਹਿਬ ਦੇ ਉਲਟ। ਇਹ ਭਾਜਪਾ ਨੇਤਾ ਗੌਰਵ ਲੂਥਰਾ ਜੀ, ਉਹਨਾਂ ਨੇ ਐਡਵੋਕੇਟ ਮਨੀਤ ਮਲਹੋਤਰਾ ਦੇ ਜ਼ਰੀਏ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ, ਜਿਹਦੇ 'ਚ ਉਹਨਾਂ ਨੇ ਜੋ ਜਨ ਪ੍ਰਤੀਨਿਧੀ ਐਕਟ ਆ ਉਹਦੇ ਤਹਿਤ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਇਲੈਕਸ਼ਨ ਹੈ ਉਹਨੂੰ ਰੱਦ ਕਰਨ ਦੀ ਮੰਗ ਕੀਤੀ। ਠੀਕ ਹੈ। ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਨਾਮਜ਼ਦਗੀ ਭਰੀ ਆ ਕੁਝ ਜਾਣਕਾਰੀਆਂ ਇਹਨਾਂ ਨੇ ਨਹੀਂ ਦਿੱਤੀਆਂ ਤੇ ਇਹਦੇ ਨਾਲ ਜੋ ਇਲੈਕਸ਼ਨ ਦਾ ਖਰਚ ਆ ਉਹ ਵੀ ਇਹਨਾਂ ਨੇ ਕੰਪਲੀਟਲੀ ਜਿਹੜਾ ਹੈ ਉਹਦਾ ਬਿਊਰਾ ਨਹੀਂ ਦਿੱਤਾ। ਹੁਣ ਵੇਖੋ ਚੰਨੀ ਸਾਹਿਬ ਨੂੰ ਤੇ ਸੇਕ ਲੱਗਦਾ ਕਿ ਨਹੀਂ ਲੱਗਦਾ, ਉਹ ਵਕੀਲ ਦੇ ਅਸਿਸਟੈਂਟ ਨੂੰ ਜ਼ਰੂਰ, ਕਿਉਂਕਿ ਉਸੇ ਦਰਮਿਆਨ ਕਿਤੇ ਫੋਨ ਤੇ ਉਹ ਉੱਚੀ ਗੱਲ ਕਰ ਰਿਹਾ ਸੀਗਾ। ਜੱਜ ਤੁਹਾਨੂੰ ਪਤਾ ਹੀ ਹੈ, ਜੱਜ ਦਾ ਗੁੱਸਾ ਬੜਾ ਹੁੰਦਾ। ਮੈਨੂੰ ਤੇ ਆਪ ਇੱਕ ਵਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜਾ ਕਰੀ ਰੱਖਿਆ ਉੱਥੇ, ਕਹਿੰਦਾ ਖੜਾ ਹੋ। ਮੈਂ ਤੇ ਬਹੁਤ ਬੁਰਾ ਫਸ ਗਿਆ, ਹਿੱਲਿਆ ਵੀ ਨਹੀਂ ਸੀ ਜਾਂਦਾ। ਸੋ ਇਹ ਜੱਜ ਬਹੁਤ ਭੈੜੀ ਕਰਦੇ। ਇੱਕ ਵਾਰੀ ਸਾਡੇ ਨਾਲ ਦਾ ਸੀਗਾ, ਉਹਦੀ ਨਾ ਅੱਗ ਲੱਗਣੇ ਦੀ ਚੀਕ ਜੀ ਵੀ ਬੜੀ ਤਿੱਖੀ ਸੀ, ਨੋਕੀਆ ਸੀਗਾ, ਟੀਟੀ ਜਿਹੜਾ ਕਰਦਾ ਹੁੰਦਾ ਸੀਗਾ ਉਹ। ਅਸੀਂ ਉਧਰੋਂ ਅੰਦਰ ਗਏ ਤੇ ਉਹ ਮਤਲਬ ਕਿ ਐਸਡੀਐਮ ਦੇ ਤਰੀਕ ਸੀ ਸਾਡੀ 2007 ਕੇ 8 ਦੀ ਗੱਲ ਆ। ਉਹ ਕਹਿੰਦਾ ਲਿਆਓ ਪਾਣੀ ਦਾ ਗਲਾਸ ਲਿਓ ਵਿੱਚ ਸੁੱਟ ਦਿਓ। ਉਹ ਤੇ ਰੋਣ ਹੀ ਲੱਗ ਗਿਆ, ਮੇਰੇ ਪਾਪਾ ਨੇ ਤੇ ਗੱਲ ਲੈ ਕੇ ਦਿੱਤਾ ਹਾਲੇ, ਮੇਰਾ ਹੱਸਣ ਲੱਗ ਗਿਆ। ਸੋ ਇਹ ਬਹੁਤ ਬੁਰੀ ਕਰਦੇ ਆ। ਤਾਂ ਉਹ ਕਿਤੇ ਉੱਚੀ ਆਵਾਜ਼ 'ਚ ਗੱਲ ਕਰ ਰਿਹਾ ਸੀਗਾ, ਉਹਨੇ ਸੁਣਿਆ ਤੇ ਵੇਖ ਲਓ ਲਾਇਸੈਂਸ ਹੀ ਸਸਪੈਂਡ ਕਰ ਦਿੱਤਾ। ਆਪਾਂ ਸੰਧਵਾ ਸਾਹਿਬ ਦੀ ਗੱਲ ਕਰਦੇ, ਮੂਡ ਮੇਰੇ ਖਿਆਲ ਦੇ ਨਾਲ ਜੱਜ ਦਾ ਵੀ ਅੱਜ ਕੋਥਰਾ ਹੀ ਸੀਗਾ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਕਾਮਨਵੈਲਥ ਖੇਡਾਂ ਦੀ, ਇਹਨਾਂ ਵਿੱਚੋਂ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਜੀ। ਦੇਖੋ ਕਾਮਨਵੈਲਥ ਗੇਮਸ ਜਿਹੜੀਆਂ ਨੇ ਉਹ ਗਲਾਸਗੋ 'ਚ ਹੋਣ ਜਾ ਰਹੀਆਂ, ਪ੍ਰਵੀਨ ਜੀ ਉਹਦੇ 'ਚੋਂ ਖੇਡਾਂ ਹੀ ਕੱਢ ਦਿੱਤੀਆਂ ਨੇ ਇਹਨਾਂ ਨੇ। ਅੱਛਾ। ਮਤਲਬ ਕਿ ਹਾਕੀ ਕੱਢ ਦਿੱਤੀ ਆ, ਕ੍ਰਿਕਟ ਕੱਢ ਦਿੱਤੀ ਆ, ਇਹ ਤੋਂ ਇਲਾਵਾ ਬੈਡਮਿੰਟਨ, ਸਕੁਐਸ਼, ਟੇਬਲ ਟੈਨਿਸ ਸਾਰਾ ਕੁਝ ਤੇ ਕੱਢ ਦਿੱਤਾ। ਤੇ ਬਚਿਆ ਕੀ ਆ? ਕੱਖ ਵੀ ਨਹੀਂ। ਮਤਲਬ ਕਿ ਤੁਸੀਂ ਹਿਸਾਬ ਲਾ ਲਓ ਨਾ ਕਿ ਇਹ ਜਿਹੜੀਆਂ 10 ਖੇਡਾਂ ਨੇ ਜਿਹੜੀਆਂ ਬਾਹਰ ਕੀਤੀਆਂ ਗਈਆਂ, ਇਹਨਾਂ ਦੇ ਵਿੱਚ ਇੰਡੀਆ ਦੇ 50% ਤਗਮੇ ਆਏ ਸੀ ਪਿਛਲੀਆਂ ਕਾਮਨਵੈਲਥ ਗੇਮਸ ਦੇ ਵਿੱਚ। ਤਾਂ ਫਿਰ ਹੁਣ ਉੱਥੇ ਜਾਣਾ ਕੀ ਲੈਣੇ ਆ? ਤਾਂ ਅਸੀਂ ਉੱਥੇ ਘੁੰਮਣ ਜਾਣਾ? ਛੱਡੋ ਖੜਾ, ਦਫਾ ਕਰੋ। ਮਨੂ ਭਾਕਰ ਜਿਹੜੀ ਮੈਡਲਿਸਟ ਕੁੜੀ ਆ ਓਲੰਪਿਕ ਦੀ, ਉਹਨੇ ਵੀ ਮਤਲਬ ਕਿ ਕਿਹਾ ਕਿ ਇਹ ਬਹੁਤ ਗਲਤ ਕੀਤਾ ਇਹਨਾਂ ਨੇ, ਸਾਜ਼ਿਸ਼ ਦੇ ਤਹਿਤ ਬਾਹਰ ਕਰ ਦਿੱਤਾ। ਉਹ ਖੇਡਾਂ ਬਚੀਆਂ ਕਿਹੜੀਆਂ? ਐਥਲੈਟਿਕਸ ਹੈ, ਪੈਰਾ ਐਥਲੈਟਿਕਸ, ਤੈਰਾਕੀ, ਪੈਰਾ ਤੈਰਾਕੀ, ਨੈਟਬਾਲ, ਵੇਟ ਲਿਫਟਿੰਗ, ਇਹ ਖੇਡਾਂ ਬਚੀਆਂ, ਹੋਰ ਕੁਝ ਵੀ ਨਹੀਂ ਹੈਗਾ ਸਰ। ਤਾਂ ਅਸਲ ਦੇ ਵਿੱਚ ਕੀ ਆ ਪ੍ਰਵੀਨ ਜੀ, ਇਹ ਬਜਟ ਬੜੇ ਵੱਡੇ ਨੇ ਇਹਨਾਂ ਖੇਡਾਂ ਦੇ, ਚਾਹੇ ਓਲੰਪਿਕ ਹੈ, ਚਾਹੇ ਕਾਮਨਵੈਲਥ ਗੇਮਸ ਆ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹ ਵੇਲਾ ਆ ਗਿਆ ਸੋਚਣ ਦਾ ਕਿ ਇਹਨਾਂ ਗੇਮਾਂ ਦਾ, ਕਾਮਨਵੈਲਥ ਗੇਮਾਂ ਦਾ, ਜੇ ਤੁਹਾਡੇ ਕੋਲ ਬਜਟ ਨਹੀਂ ਹੈਗਾ ਤੇ ਆਯੋਜਨ ਜਾਂ ਤਾਂ 10 ਸਾਲ ਹੀ ਕਰ ਲਓ ਤੇ ਜਾਂ ਦਫਾ ਕਰੋ, ਇਹਨਾਂ ਨੂੰ ਬੰਦ ਕਰੋ ਜੇ ਬਜਟ ਹੀ ਹੈ ਨਹੀਂ। ਕਿਉਂਕਿ ਖਰਚਾ ਬਹੁਤ ਆਉਂਦਾ ਹੈ ਨਾ, ਤੁਸੀਂ ਸਾਰਾ ਪਿੰਡ ਬਣਾਉਣਾ, ਸਟੇਡੀਅਮ ਦੂਰ ਦਰਾਡੇ ਆ, ਤਾਂ ਫਿਰ ਠਾਰ ਕਰਨੀ, ਆਵਾਜਾਈ ਕਰਨਾ, ਤਾਂ ਤੁਸੀਂ ਇੱਕ ਚੀਜ਼ ਤੇ ਕੇਂਦਰਿਤ ਰੱਖੋ ਧਿਆਨ। ਤਾਂ ਗੱਲ ਇਹ ਆ ਕਿ ਪ੍ਰਵੀਨ ਜੀ ਓਲੰਪਿਕ ਵਾਸਤੇ ਵੀ ਕਹਿ ਲਓ ਕਿ ਦੇਸ਼ ਹੁਣ ਜਿਹੜੇ ਆ ਨਾ ਉਹ ਰੁਚੀ ਘੱਟ ਦਿਖਾ ਰਹੇ ਆ, ਨਹੀਂ ਤਾਂ ਅੱਗੇ ਮੇਜ਼ਬਾਨੀ ਵਾਸਤੇ ਲੜ ਰਹੇ ਸੀ। ਕਾਰਨ ਇਹੀ ਆ ਕਿ ਬਜਟ ਬਹੁਤ ਵੱਧ ਗਿਆ ਤੇ ਜੋ ਮਤਲਬ ਕਿ ਉਹਦੇ ਬਦਲੇ ਕਮਾਈ ਹੁੰਦੀ ਆ ਨਾ, ਉਹ ਬਹੁਤ। ਬੀਜਿੰਗ ਓਲੰਪਿਕ ਤੁਹਾਡੇ ਸਾਹਮਣੇ ਆ ਨਾ ਸਾਹਿਬ, ਚੀਨ ਦਾ ਇਤਿਹਾਸਕ ਕਹਿ ਲਓ ਕਿ ਆਯੋਜਨ ਸੀ ਉਹ, ਪਰ ਉਹਨਾਂ ਦੀ ਕਮਾਈ ਉਸਦੇ ਮੁਕਾਬਲੇ ਬਹੁਤ ਘੱਟ ਹੈ। ਅਗਲੀਆਂ ਓਲੰਪਿਕ ਕੱਢ ਲਓ, ਹੋਰ ਓਲੰਪਿਕ ਕੱਢ ਲਓ, ਜਿੰਨੀਆਂ ਮਰਜ਼ੀ ਓਲੰਪਿਕ ਕੱਢ ਲਓ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ 2000 ਦੇ ਦਹਾਕੇ 'ਚ ਤਾਂ ਉਹ ਖਰਚ ਬਹੁਤ ਜ਼ਿਆਦਾ ਹੁੰਦਾ ਤੇ ਆਮਦਨ ਬੜੀ ਘੱਟ ਹੁੰਦੀ ਹੈ। ਤਾਂ ਫਿਰ ਇਹਦੇ ਨਾਲ ਖੇਡਾਂ ਕੱਢ ਕੇ ਤਾਂ ਕੰਮ ਨਹੀਂ ਨਾ ਚੱਲਣਾ ਸਾ। ਜੇ ਤੁਸੀਂ ਆਪਦਾ ਬਜਟ ਜਿਹੜਾ ਹੈ ਉਹ ਸੰਤੁਲਿਤ ਕਰਨ ਵਾਸਤੇ, ਆਸਟ੍ਰੇਲੀਆ ਨੇ ਵੀ ਸ਼ਾਇਦ ਕਾਮਨਵੈਲਥ ਗੇਮਸ ਇਸੇ ਕਰਕੇ ਛੱਡ ਦਿੱਤੀਆਂ ਸਨ ਕਿ ਅਸੀਂ ਨਹੀਂ ਕਰਾ ਸਕਦੇ, ਵਿਕਟੋਰੀਆ ਦੇ ਵਿੱਚ ਲੋਟ ਹੋਈਆਂ ਸੀਗੀਆਂ। ਉਹ ਇਹੀ ਕਾਰਨ ਆ ਕਿ ਕਰਨ ਦਾ ਕੋਈ ਫਾਇਦਾ ਨਹੀਂ ਹੈ ਜੀ, ਕਿਉਂਕਿ ਕਮਾਈ ਇਹਦੇ ਵਿੱਚੋਂ ਹੁਣ ਇੰਨੀ ਹੁੰਦੀ ਹੈ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ।
ਵੇਲਾ ਹੋ ਗਿਆ ਇੱਕ ਬ੍ਰੇਕ ਤੇ ਜਾਣ ਦਾ। ਬ੍ਰੇਕ ਤੋਂ ਬਾਅਦ ਆਪਾਂ ਜਿਹੜੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਕਿਉਰਮੈਂਟ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਸ ਟਾਈਮ ਦ ਫਾਈਨੈਂਸ਼ੀਅਲ ਐਕਸਪ੍ਰੈਸ ਜਿਹੜੀ ਇੱਕ ਬਹੁਤ ਵੱਡੀ ਵੈਬਸਾਈਟ ਆ, ਬਹੁਤ ਵਧੀਆ ਖਬਰਾਂ ਇਹਨਾਂ ਦੀਆਂ ਹੁੰਦੀਆਂ, ਜਾਂ ਉਸ ਤੋਂ ਲੈ ਕੇ ਹਿੰਦੁਸਤਾਨ ਟਾਈਮਜ਼, ਇੰਡੀਅਨ ਐਕਸਪ੍ਰੈਸ, ਹਿੰਦੂ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ ਜਾਂ ਹੋਰ ਜਿੰਨੇ ਵੀ ਅਦਾਰੇ ਨੇ ਜਿਹੜੇ ਕਵਰ ਕਰਦੇ ਨੇ, ਜਿਨ੍ਹਾਂ ਦੀ ਖੋਜੀ ਪੱਤਰਕਾਰ ਦਾ ਟਾਈਮਜ਼ ਆਫ ਇੰਡੀਆ, ਜਿਨ੍ਹਾਂ ਦੇ ਵਿੱਚ ਪੜ੍ਹਨ ਵਾਲਾ ਇਸ ਟਾਈਮ ਕਿ ਪੰਜਾਬ ਦੀ ਜਿਹੜੀ ਪੈਡੀ ਪ੍ਰੋਕਿਉਰਮੈਂਟ ਆ, ਜਿਹੜੀ ਝੋਨੇ ਦੀ ਚੁਕਾਈ ਆ, ਝੋਨੇ ਦੀ ਖਰੀਦ ਸੰਬੰਧੀ ਆ, ਇਹਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਤੇ ਇਹਨਾਂ ਦੇ ਵਿੱਚੋਂ ਇੱਕ ਅਦਾਰੇ ਨੇ ਇਸ ਪੱਖ ਤੋਂ ਵੀ ਗੱਲ ਕੀਤੀ ਹੈ, ਜਿਵੇਂ ਫਾਈਨੈਂਸ਼ੀਅਲ ਐਕਸਪ੍ਰੈਸ ਕਹਿ ਰਿਹਾ ਕਿ ਪੈਡੀ ਜਿਹੜੀ ਪ੍ਰੋਕਿਉਰਮੈਂਟ ਆ ਪੰਜਾਬ ਦੇ ਵਿੱਚ, ਉਹ ਹਰਿਆਣੇ ਨਾਲੋਂ 40% ਡਾਊਨ ਹੈ। 40% ਘੱਟ ਦਾ ਮਤਲਬ ਕਿ ਹੈ ਤਾਂ ਉਹੀ ਕਿਸਾਨ, ਉਹੀ ਝੋਨਾ, ਸਾਰਾ ਕੁਛ ਹੈ, ਪਰ ਹਰਿਆਣੇ 'ਚ ਕਿਉਂਕਿ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨਾਂ ਸਰਕਾਰਾਂ ਦੇ ਵਿੱਚ ਫਰਕ ਦੇ ਨਾਲ ਕਿ ਕੇਂਦਰ ਦਾ ਇਹਨਾਂ ਦੇ ਵਿੱਚ ਕਿੱਡਾ ਕੁ ਵੱਡਾ ਰੋਲ ਹੈ। ਆਪਾਂ ਕੇਂਦਰ ਦੇ ਬਾਰੇ ਲਗਾਤਾਰ ਗੱਲ ਕਰ ਹੀ ਰਹੇ ਹਾਂ, ਔਰ ਆਪਾਂ ਕਿਸੇ ਧਿਰ ਨੂੰ ਵੀ ਬਰੀ ਨਹੀਂ ਕਰ ਰਹੇ, ਨਾ ਪੰਜਾਬ ਸਰਕਾਰ ਨੂੰ, ਨਾ ਮੁੱਖ ਮੰਤਰੀ ਪੰਜਾਬ ਨੂੰ, ਤੇ ਨਾ ਕੇਂਦਰ ਨੂੰ। ਇਸ ਬਾਬਤ ਜਿਹੜੇ ਆ ਅਦਾਰਿਆਂ ਦੇ ਨਾਂ ਲਏ ਆ, ਇਹਨਾਂ ਦੀਆਂ ਕੁਝ ਰਿਪੋਰਟਸ ਦੇ ਵਿੱਚੋਂ ਕੁਝ ਚੰਕ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਕਿ ਕਿਹੜਾ ਅਦਾਰਾ ਕੀ ਲਿਖ ਰਿਹਾ ਤੇ ਉਹ ਕੀ ਕਹਿ ਰਿਹਾ, ਉਹਦੀ ਜਿਹੜੀ ਗੱਲਬਾਤ, ਉਹ ਮੂਲ ਭਾਵਨਾ ਕਿੱਧਰ ਨੂੰ ਜਾਂਦੀ ਹੈ। ਤੇ ਇਸ ਆੜ ਦੇ ਤਹਿਤ ਇਹ ਨਾ ਸਿਰਫ ਝੋਨੇ ਦਾ ਮਾਮਲਾ ਹੈ, ਨਾ ਸਿਰਫ ਕਿਸਾਨੀ ਨੂੰ ਠਿੱਠ ਕਰਨ ਦਾ ਮਾਮਲਾ ਹੈ। ਇਹ ਗੱਲਾਂ ਜੇ ਗਾਂਹ ਜਾ ਕੇ ਤੰਦਾਂ ਤੁਸੀਂ ਜੋੜੋਗੇ ਤਾਂ ਇਹ ਪੰਜਾਬ ਦੀਆਂ ਜ਼ਮੀਨਾਂ ਖੋਹਣ ਦੀ ਗੱਲ ਦੇ ਨਾਲ ਜਾ ਜੁੜਦੀਆਂ ਨੇ, ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਨਾਲ ਜਾ ਜੁੜਦੀਆਂ ਨੇ। ਤੇ ਇਸ ਬਾਬਤ ਇੱਕ ਮੀਟਿੰਗ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੇ ਵਿਚਾਲੇ। ਉਸ ਮੀਟਿੰਗ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਜਿਹੜੀ ਕਿ ਲੰਘੇ ਕੁਝ ਘੰਟਿਆਂ ਦੇ ਦਰਮਿਆਨ ਹੋਈ ਹੈ। ਬਹੁਤ ਸਾਰੀਆਂ ਅਪਡੇਟਸ ਨੇ ਜਿਹੜੀਆਂ ਝੋਨੇ ਦੀ ਪ੍ਰੋਕਿਉਰਮੈਂਟ ਤੋਂ ਬਾਅਦ ਪੰਜਾਬ ਦੇ ਵਿੱਚ ਹੋਈਆਂ ਨੇ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ, ਪਰ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਇਹ ਮਿਲੇ ਸੀ ਪ੍ਰਹਲਾਦ ਜੋਸ਼ੀ ਨੂੰ, ਜਿਹੜੇ ਕੇਂਦਰੀ ਫੂਡ ਮੰਤਰੀ ਨੇ। ਉਹਨਾਂ ਦਾ ਇੱਕ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਕੰਮ ਆਉਂਦਾ। ਅਸਲ ਦੇ ਵਿੱਚ ਤੁਸੀਂ ਇੱਕ ਗੱਲ ਜਿਹੜੀ ਆ ਸੋਚ ਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਦੇਖਣੀ ਚਾਹੀਦੀ ਹੈ, ਉਹ ਇਹ ਕਿ ਮੰਨ ਲਓ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਝੋਨੇ ਦੀ ਚੁਕਾਈ ਨਹੀਂ ਹੋ ਰਹੀ, ਤੇ 4 ਧਿਰਾਂ ਇਸ ਚੁਕਾਈ ਦੇ ਨਾਲ ਜੁੜੀਆਂ ਨੇ, ਜਿਹੜੀਆਂ ਸਰਕਾਰ ਤੋਂ ਨਿਰਾਸ਼ ਨੇ। ਜਿਵੇਂ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ ਕਿ ਕਿਸਾਨ, ਮਜ਼ਦੂਰ ਜਿਨ੍ਹਾਂ ਨੇ ਚੁੱਕਣਾ, ਲੇਬਰ ਜਿਹੜੇ ਤੁਲਾਈ ਕਰਦੇ ਆ, ਆੜਤੀਏ ਜਿਹੜੇ ਕਿਸਾਨਾਂ ਤੋਂ ਜਿਣਸ ਖਰੀਦਦੇ ਆ ਜਾਂ ਉਹਦੇ ਵਿੱਚ ਸਾਲਸੀ ਬਣਦੇ ਆ ਕਿ ਅਸੀਂ ਸਰਕਾਰ ਤੋਂ ਪੈਸੇ ਪਵਾਵਾਂਗੇ ਤੇ ਉਹਨਾਂ ਨੂੰ ਇੱਕ ਕਮਿਸ਼ਨ ਮਿਲਦਾ, ਤੇ ਸ਼ੈਲਰ ਮਾਲਕ। ਇਹ 4 ਧਿਰਾਂ ਨੇ, ਚਾਰੇ ਦੀਆਂ ਚਾਰੇ ਇਸ ਟਾਈਮ ਸਰਕਾਰ ਤੋਂ ਨਿਰਾਸ਼ ਨੇ। ਜਿਹੜੀ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇਹ ਰਿਪੋਰਟ ਆ, ਉਹ ਇਹ ਗੱਲ ਕਰਦੀ ਹੈ ਕਿ ਜੇਕਰ ਹਰਿਆਣੇ ਦੇ ਵਿੱਚੋਂ ਚੁਕਾਈ ਹੋ ਸਕਦੀ ਹੈ ਤਾਂ ਕੀ ਪੰਜਾਬ ਦੇ ਵਿੱਚ ਥਾਂ ਨਹੀਂ ਸੀ ਬਣਾਇਆ ਜਾ ਸਕਦਾ? ਅੱਜ ਤੋਂ 5 ਦਿਨ ਪਹਿਲਾਂ ਦੀ ਰਿਪੋਰਟ ਆ। ਉਦੋਂ ਤਾਂ ਹਜੇ ਜੋ ਆਪਾਂ ਇਸ ਟਾਈਮ ਜੋ ਹਾਲਾਤ ਦੇਖ ਰਹੇ ਹਾਂ, ਕਿਉਂਕਿ ਲੰਘੇ ਹਫ਼ਤੇ ਦੇ ਵਿੱਚ ਬਹੁਤ ਜ਼ਿਆਦਾ ਹਾਲਾਤ ਵਿਗੜੇ ਨੇ ਪੰਜਾਬ ਦੀਆਂ ਮੰਡੀਆਂ ਦੇ, ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਅਸੰਤੁਸ਼ਟੀ ਦਾ ਜਿਹੜਾ ਮਾਹੌਲ ਹੈ ਉਸ ਮਾਮਲੇ ਦੇ ਵਿੱਚ। ਤੇ ਇਹਨਾਂ ਨੇ ਬਹੁਤ ਸਵਾਲ ਪੰਜਾਬ ਸਰਕਾਰ ਦੇ ਉੱਤੇ ਖੜੇ ਕੀਤੇ ਨੇ ਤੇ ਨਾਲ ਨਾਲ ਕੇਂਦਰ ਸਰਕਾਰ ਦੇ ਉੱਤੇ ਜਿਹੜੀ ਉਹਨਾਂ ਦੀ ਕਾਰਕਰਦਗੀ ਹੈ। ਪੰਜਾਬ ਦੇ ਕਿਸਾਨ ਆਗੂ, ਪੰਜਾਬ ਦੇ ਲੋਕ ਇਹ ਗੱਲ ਸ਼ਰੇਆਮ ਐਕਸੈਪਟ ਕਰ ਰਹੇ ਨੇ ਕਿ ਜਿਹੜੀ ਇਹ ਅੱਜ ਝੋਨੇ ਨੂੰ ਲੈ ਕੇ ਖੱਜਲ ਖੁਆਰੀ ਕਿਸਾਨ ਦੀ ਹੋ ਰਹੀ ਆ, ਇਹ ਕਿਸਾਨ ਦੀ ਖੱਜਲ ਖੁਆਰੀ ਨਾ ਸਿਰਫ ਪੰਜਾਬ ਗਵਰਨਮੈਂਟ ਕਰਕੇ, ਪੰਜਾਬ ਸਰਕਾਰ ਕਰਕੇ, ਮੁੱਖ ਮੰਤਰੀ ਭਗਵੰਤ ਮਾਨ ਦੀ ਲਾਪਰਵਾਹੀ ਕਰਕੇ ਜਾਂ ਉਹਦੀ ਅਫਸਰਸ਼ਾਹੀ ਕਰਕੇ ਨਹੀਂ ਹੋ ਰਹੀ, ਬਲਕਿ ਇਹਦੇ 'ਚ ਭਾਜਪਾ ਦਾ ਵੀ ਓਨਾ ਹੀ ਯੋਗਦਾਨ ਹੈ, ਕੇਂਦਰ ਸਰਕਾਰ ਦਾ ਵੀ। ਕਾਰਨ ਇਹ ਕਿ ਉਹਨਾਂ ਨੇ ਥਾਵਾਂ ਖਾਲੀ ਨਹੀਂ ਕਰਾਈਆਂ। ਉਹਨਾਂ ਨੇ ਪ੍ਰਹਲਾਦ ਜੋਸ਼ੀ ਨੇ ਮੀਟਿੰਗ ਕਰਕੇ ਭਰੋਸਾ ਦੇ ਕੇ, ਭਰੋਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੇਰੇ ਕੋਲੇ ਪਲਾਨ ਬੀ ਵੀ ਹੈ। ਜੇਕਰ ਤੁਹਾਡੇ ਕੋਲੇ ਪਲਾਨ ਬੀ ਹੈ, ਕਿਹੜੀ ਉਹ ਤਾਕਤ ਹੈ ਜਿਹੜੀ ਤੁਹਾਨੂੰ ਰੋਕ ਰਹੀ ਹੈ? ਜੇਕਰ ਪਲਾਨ ਬੀ ਹੈ ਤੇ ਤੁਸੀਂ ਖੱਜਲ ਕਿਉਂ ਕਰ ਰਹੇ ਹੋ ਲੋਕਾਂ ਨੂੰ? ਜੇਕਰ ਪਲਾਨ ਬੀ ਹੈ ਤੇ ਤੁਹਾਡੀ ਕਿਸੇ ਵੀ ਧਿਰ ਦੇ ਨਾਲ ਸਹਿਮਤੀ ਕਿਉਂ ਨਹੀਂ ਬਣ ਰਹੀ? ਹਾਲਾਂਕਿ ਸ਼ੈਲਰ ਮਾਲਕ ਕੁਝ ਥਾਵਾਂ ਦੇ ਉੱਤੇ ਸਹਿਮਤ ਹੋਏ ਨੇ, ਤੇ ਇਹਦੀ ਆੜ ਦੇ ਵਿੱਚ ਹੋ ਕੀ ਰਿਹਾ? ਕਈ ਥਾਵਾਂ ਦੇ ਉੱਤੇ ਹੋ ਇਹ ਰਿਹਾ ਕਿ ਕਈ ਥਾਵਾਂ ਤੇ ਕਿਸਾਨ ਤੇ ਆੜਤੀਏ ਆਪਸ ਦੇ ਵਿੱਚ ਖਹਿਬੜ ਰਹੇ ਨੇ। ਆੜਤੀਏ ਨੂੰ ਦੋਸ਼ ਦੇਣਾ ਬਹੁਤ ਸੌਖਾ, ਪਰ ਪੋਜੀਸ਼ਨ ਉਹਦੀ ਵੀ ਕੋਈ ਬਾਹਲੀ ਚੰਗੀ ਨਹੀਂ ਹੈ ਇਸ ਝੋਨੇ ਦੀ ਚੁਕਾਈ ਦੇ ਮਾਮਲੇ ਦੇ ਵਿੱਚ। ਕਿਸਾਨ ਕਹਿੰਦੇ ਕਿ ਤੂੰ ਤੋਲ, ਉਹ ਕਹਿੰਦਾ ਮੈਂ ਤੋਲ ਕੇ ਕਰਾਂ ਕੀ, ਬੋਰੀਆਂ ਭਰ ਕੇ ਰੱਖ ਲੂੰਗਾ, ਫਿਰ ਕਿਹੜਾ ਮੰਡੀ ਖਾਲੀ ਹੋ ਜਾਊਗੀ। ਜਿਹੜਾ ਸ਼ੈਲਰ ਮਾਲਕ ਆ ਉਹ ਕਹਿੰਦਾ ਕਿ ਮੈਂ, ਸਰਕਾਰ ਮੈਨੂੰ ਕਹਿੰਦੀ ਹੈ ਕਿ ਤੂੰ ਸਾਨੂੰ 67% ਦੇ, 62% ਦੇ, ਜਦ ਕਿ ਜੇਕਰ ਮੈਂ ਟੋਟਾ ਗਿਣਦਾ ਜਾਂ ਮੈਂ ਸਾਰਾ ਕੁਝ ਗਿਣਦਾ ਤਾਂ ਮੈਂ ਪੱਲਿਓਂ ਪਾ ਕੇ ਕਿਵੇਂ ਦੇ ਦਿਆਂ। ਤੇ ਇਸ ਮਾਮਲੇ ਦੇ ਵਿੱਚ ਜਿਹੜੀ ਸਰਕਾਰ ਉਹਨੂੰ ਇਹ ਕਹਿੰਦੀ ਹੈ, ਜਿਵੇਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਹਾਂ ਕਿ ਭਈ ਸਰਕਾਰ ਕਿਸੇ ਵੀ ਧਿਰ ਨੂੰ ਕਹਿੰਦੀ ਹੈ ਕਿ ਤੂੰ ਆਹ ਕੰਮ ਕਰਕੇ ਦੇਖ, ਉਹ ਧਿਰ ਇਹ ਕਹਿਣ ਦੀ ਬਜਾਏ ਕਿ ਹੋਣਾ ਨਹੀਂਗਾ, ਸਰਕਾਰ ਨੂੰ ਕਹਦੇ ਜੀ ਲਓ ਤੁਸੀਂ ਕਰਕੇ ਦੇਖ ਲਓ। ਸਰਕਾਰ ਕੋਲੇ ਅਫਸਰ ਹੈ, ਮਸ਼ੀਨਰੀ ਹੈ, ਉਹਨੂੰ ਕਹਿ ਦੇਣ ਆੜਤੀਏ ਜਾਂ ਸ਼ੈਲਰ ਮਾਲਕ ਕਿ ਭਾਈ ਤੁਸੀਂ ਝੋਨਾ ਆਪਦਾ ਸ਼ੈਲਰਾਂ ਚ ਲਵਾ ਕੇ ਦੇਖ ਲਓ, ਜਿੰਨੇ % ਤੁਹਾਨੂੰ ਨਿਕਲਦਾ ਕੱਢ ਲਓ, ਬਾਕੀ ਸਾਡਾ ਬਚਦਾ ਸਾਨੂੰ ਦੇ ਦਿਓ, ਤੇ ਜੇ ਤੁਹਾਨੂੰ ਪੱਲੇ ਪਾਉਣਾ ਪਿਆ ਤਾਂ ਉਹ ਤੁਹਾਨੂੰ ਪੈਸੇ ਤਾਰਨੇ ਪੈਣਗੇ। ਹੁਣ ਜੇ ਤੁਸੀਂ ਇੱਕ ਧਿਰ ਨੂੰ ਮਜਬੂਰ ਕਰਦੇ ਹੋ ਕਿਸੇ ਗੱਲ ਦੇ ਲਈ, ਤਾਂ ਘੱਟੋ ਘੱਟ ਉਹਦੀ ਮਜਬੂਰੀ ਵੀ ਤਾਂ ਸੁਣਨੀ ਪੈਣੀ ਹੈ ਨਾ, ਉਹਦਾ ਪੱਖ ਵੀ ਤਾਂ ਸੁਣਨਾ ਪੈਣਾ। ਇਹ ਥੋੜਾ ਕਿ ਤੁਸੀਂ ਤਾਨਾਸ਼ਾਹੀ ਵਾਂਗੂ ਇਹ ਹੁਕਮ ਥੋੜ੍ਹੋ ਲੱਗ ਜਾਣਗੇ ਕਿਸੇ ਨੂੰ ਕਿ ਬਈ ਤੁਸੀਂ ਆਹ ਕਰਕੇ ਦੇਣਾ। ਅਕਸਰ ਜੇ ਉਹ ਧਿਰ ਸਹਿਮਤ ਹੋਊਗੀ ਫੇਰ ਹੀ ਕੰਮ ਕਰੂਗੀ। ਜਿਹੜੀ ਮੈਜੋਰਟੀ ਕਿਸਾਨ ਦੀ ਜਿਹੜੀ ਵਸੋਂ ਆ ਜਾਂ ਜਿਹੜੀ ਕਿਸਾਨੀ ਨਾਲ ਜੁੜੀ ਆ, ਉਹ ਆ ਪੰਜਾਬ ਦੀ ਪੇਂਡੂ ਵਸੋਂ। ਪੇਂਡੂ ਵਸੋਂ ਦੇ ਵਿੱਚੋਂ ਵੱਧ ਗਿਣਤੀ ਕੌਣ ਹੈ? ਸਿੱਖ ਵਸੋਂ। ਤੇ ਜਿਹੜੀ ਮੈਜੋਰਟੀ ਵਸੋਂ ਸ਼ੈਲਰਾਂ ਦੇ ਨਾਲ ਜੁੜੀ ਹੈ ਜਾਂ ਕਾਰੋਬਾਰ ਕਰਦੀ ਹੈ ਜਾਂ ਆੜਤੀਆਂ ਵਾਲੀ ਧਿਰ ਹੈ, ਉਹ ਕਿਹੜੀ ਹੈ? ਸ਼ਹਿਰੀ ਵਸੋਂ। ਤੇ ਉਹਦੇ ਚ ਵੱਡੀ ਵਸੋਂ ਕਿਹਦੀ ਹੈ? ਉਹ ਹੈ ਹਿੰਦੂ ਭਾਈਚਾਰੇ ਦੀ ਵਸੋਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਟਕਰਾਅ ਪੇਂਡੂ ਤੇ ਸ਼ਹਿਰੀ ਵਸੋਂ ਦੇ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ। ਦੂਜਾ, ਇਹ ਜਿਣਸ ਪੰਜਾਬ ਦੀ ਨਹੀਂ ਚੱਕੀ ਜਾ ਰਹੀ, ਖੱਜਲ ਪੰਜਾਬ ਦਾ ਕਿਸਾਨ ਹੋ ਰਿਹਾ, ਮਜ਼ਦੂਰ ਹੋ ਰਿਹਾ, ਉਹਨੂੰ ਉਨੀਆਂ ਪੇਮੈਂਟਾਂ ਨਹੀਂ ਮਿਲ ਰਹੀਆਂ, ਉਹਨੂੰ ਉਨੀ ਉਜਰਤ ਨਹੀਂ ਮਿਲ ਰਹੀ। ਤੇ ਸੜਕਾਂ ਕਿੱਥੋਂ ਦੀਆਂ ਬਲੌਕ ਨੇ? ਸੜਕਾਂ ਪੰਜਾਬ ਦੀਆਂ ਬਲੌਕ ਨੇ। ਨੁਕਸਾਨ ਕਿਹਦਾ? ਭਾਰਤਮਾਲਾ ਪ੍ਰੋਜੈਕਟ ਦੇ ਬਾਰੇ ਵੀ ਇਹ ਗੱਲ ਕੇਂਦਰ ਨੂੰ ਗਵਾਰਾ ਨਹੀਂ ਸੀ ਜਾਂ ਪਚੀ ਨਹੀਂ ਸੀ ਕਿ ਇਹ ਲੋਕ ਇਹਨਾਂ ਵਿਰੋਧ ਕਿਉਂ ਕਰ ਰਹੇ ਨੇ, ਅਸੀਂ ਆਪਣੀ ਮਰਜ਼ੀ ਨਾਲ। ਜਦਕਿ ਕਿਸਾਨਾਂ ਦਾ ਇੱਕ ਬਹੁਤ ਵੱਡਾ ਤਰਕ ਇਹ ਸੀਗਾ ਕਿ ਜਿਹੜੀ ਜ਼ਮੀਨ 3 ਕਿਲੋਮੀਟਰ ਤੇ ਜਾਂ 2 ਕਿਲੋਮੀਟਰ ਤੇ ਜਾਂ ਕੁਛ ਮੀਟਰ ਤੇ 60 ਲੱਖ ਨੂੰ ਤੁਸੀਂ ਖਰੀਦਿਆ, ਤੇ ਉਸੇ ਜ਼ਮੀਨ ਨੂੰ ਉਸੇ ਹਾਈਵੇ ਤੇ ਉਸੇ ਥਾਂ ਦੇ ਉੱਤੇ ਤੁਸੀਂ 15 ਲੱਖ ਰੁਪਇਆ ਕਿਉਂ ਪਾ ਰਹੇ ਹੋ? ਜਾਂ ਕੁਝ ਕਿਸਾਨਾਂ ਦੇ ਪੈਸੇ ਪਾਏ ਨਹੀਂ ਗਏ ਖਾਤਿਆਂ ਦੇ ਵਿੱਚ। ਉਦੋਂ ਵੀ ਆਪਾਂ ਬੜੀ ਡਿਟੇਲ ਦੇ ਵਿੱਚ ਇਹਨਾਂ ਮਾਮਲਿਆਂ ਦੇ ਉੱਤੇ ਰਿਪੋਰਟਿੰਗ ਕੀਤੀ ਸੀ। ਮੁੱਖ ਦੀ ਗੱਲ ਇਹ ਹੈ ਕਿ ਜੇਕਰ ਪੰਜਾਬ ਦਾ ਕਿਸਾਨ ਦੀ ਜਿਣਸ ਨਾ ਚੱਕੇਗੀ, ਉਹ ਨਾ ਰਿਹਾ, ਜਿਹੜੇ ਉਹਦੇ ਨਾਲ ਜੁੜੇ ਵਰਗ ਨੇ ਉਹ ਨਹੀਂ ਰਹਿਣੇ, ਪੰਜਾਬ ਹੀ ਨਹੀਂ ਰਹਿਣਾ। ਤੇ ਜੇਕਰ ਪੰਜਾਬ ਦੇ ਵਿੱਚੋਂ ਖੇਤੀ ਸੈਕਟਰ ਦੇ ਵਿੱਚੋਂ ਬਹੁਤ ਵੱਡੀ ਵਸੋਂ ਨਿਕਲਦੀ ਆ, ਤਾਂ ਜਿਹੜੀ ਗੱਲ ਅਸੀਂ ਆਈ ਵਾਰ ਕਹਿੰਦੇ ਹੁੰਦੇ ਕਿ ਜਿਹੜੇ ਹਾਈਵੇਜ਼ ਬਣ ਰਹੇ ਨੇ ਜਾਂ ਹੋਰ ਜਿਹੜੀ ਤਰੱਕੀ ਦਿਖਾਈ ਜਾ ਰਹੀ ਹੈ, ਅੱਜ ਪੰਜਾਬ ਦਾ ਕਿਸਾਨ ਖੇਤੀ ਕਰ ਰਿਹਾ ਤੇ ਉਹਦੇ ਲਈ ਵਾਹਗਾ ਬੰਦ ਆ, ਅਟਾਰੀ ਬੰਦ ਆ,
ਪਰ ਜਦੋਂ ਇਹ ਬਾਹਰ ਹੋ ਗਿਆ ਖੇਤੀ ਦੇ ਵਿੱਚੋਂ, ਇਹਦਾ ਝੋਨਾ ਨਾ ਚੁੱਕਿਆ ਗਿਆ ਤੇ ਉਹਨੇ ਲਾਉਣਾ ਕੀ ਆ, ਉਹ ਵੇਚੂ ਕੀ? ਕਿਉਂਕਿ ਆਪਾਂ ਨੂੰ ਲੱਗਦਾ ਕਿ ਇਹ ਝੋਨੇ ਦਾ ਖਹਿੜਾ ਕਿਉਂ ਨਹੀਂ ਛੱਡ ਦਿੰਦੇ ਕਿਸਾਨ। ਇਸ ਖਹਿੜੇ ਨੂੰ ਛਡਾਉਣ ਦੇ ਲਈ ਵੀ ਸਰਕਾਰਾਂ ਦੇ ਰੋਲ ਚਾਹੀਦੇ ਆ। ਸਰਕਾਰ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਅਸੀਂ ਮੂੰਗੀ ਚੱਕ ਲਾਂਗੇ, ਪਰ ਕਿੰਨੇ ਕੁ ਲੋਕਾਂ ਨੂੰ MSP ਮਿਲੀ ਆ? ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ ਕਿ ਅਸੀਂ ਜੇਕਰ ਕੇਂਦਰ ਮੂਹਰੇ ਅੜਦੇ ਹਾਂ, ਅਸੀਂ ਜੇਕਰ ਮੋਦੀ ਦੇ ਮੂਹਰੇ ਅੜਦੇ ਹਾਂ, ਤੇ ਉਹਦਾ ਸਭ ਤੋਂ ਵੱਡਾ ਸਾਡਾ ਕਾਰਨ ਹੈ ਸਾਡਾ ਆਰਥਿਕ ਤੌਰ ਤੇ ਸਮਰੱਥ ਹੋਣਾ। ਔਰ ਇਹ ਸਰਕਾਰਾਂ ਨੇ ਸਾਡੇ ਤੇ ਅਹਿਸਾਨ ਨਹੀਂ ਕੀਤਾ। ਅਸੀਂ ਮਿਹਨਤਕਸ਼ ਲੋਕ ਹਾਂ। ਇਸ ਧਰਤੀ ਦੇ ਵਿੱਚ ਕਣ ਕਣ ਦਾ ਇਹਦਾ ਜ਼ਰਖੇਜ਼ ਆ। ਇੱਥੇ ਪਾਣੀ ਨੇ, ਇਹ ਗੁਰੂਆਂ ਪੀਰਾਂ ਫਕੀਰਾਂ ਦੀ ਵਰਸਾਈ ਹੋਈ ਧਰਤੀ ਆ। ਇੱਥੇ ਜੋ ਬੀਜੋਗੇ ਉਹ ਹੋ ਜਾਣਾ। 7 ਰੁੱਤਾਂ ਨੇ, 7 ਤੋਂ ਜ਼ਿਆਦਾ, 30 ਤੋਂ ਜ਼ਿਆਦਾ ਫਸਲਾਂ ਉਗਾ ਸਕਦੇ ਹੋ ਤੁਸੀਂ। 30 ਤਾਂ ਮੈਂ ਘੱਟ ਕਹਿ ਦਿੱਤੀਆਂ। ਮਤਲਬ ਪੰਜਾਬ ਦੇ ਵਿੱਚ ਸਟ੍ਰਾਬੇਰੀ ਤੱਕ ਜਾਂ ਹੋਰ ਜਿੰਨੇ ਵੀ ਮਹਿੰਗੇ ਫਲ ਨੇ ਉਹ ਲੱਗ ਰਹੇ ਨੇ ਇਸ ਟਾਈਮ ਪੰਜਾਬ ਦੀ ਧਰਤੀ ਦੇ ਉੱਤੇ। ਤੇ ਇਹ ਮਿਹਨਤਕਸ਼ ਲੋਕ ਉਹ ਨੇ ਜਿਹੜੇ 47 ਚ ਉਜੜੇ ਤੇ ਜਿਨ੍ਹਾਂ ਨੇ 61 ਦੇ ਵਿੱਚ ਹੀ ਹਰੀ ਕ੍ਰਾਂਤੀ ਚ ਮੋਢੇ ਨਾਲ ਮੋਢਾ ਲਾ ਕੇ, ਹਾਲਾਂਕਿ ਉਹ ਮਾਡਲ ਸਾਨੂੰ ਬਹੁਤ ਮਹਿੰਗਾ ਪਿਆ ਜੇ ਆਪਾਂ ਪੰਜਾਬ ਦੇ ਪਾਣੀ ਦੇ ਲਿਹਾਜ਼ ਦੇ ਨਾਲ ਦੇਖੀਏ, ਪਾਣੀ ਦੀ ਮਿੱਟੀ ਦੇ ਲਿਹਾਜ਼ ਦੇ ਨਾਲ ਦੇਖੀਏ, ਬਹੁਤ ਵੱਡੀ ਕੀਮਤ ਆ ਰਹੀ ਹੈ ਆਪਾਂ ਉਸ ਚੀਜ਼ ਦੀ। ਅਸੀਂ ਅੱਜ ਅਨਾਥ ਹੋ ਚੁੱਕੇ ਹਾਂ ਪੰਜਾਬੀ। ਅਨਾਥ ਕਿਉਂ? ਕਿਉਂਕਿ ਸਾਡੇ ਗੁਰੂ ਸਾਹਿਬਾਨ ਇਹ ਗੱਲ ਕਹਿੰਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜੇ ਧਰਤੀ ਨੂੰ ਅਸੀਂ ਮਾਂ ਮੰਨਦੇ ਹਾਂ, ਪਵਨ ਨੂੰ ਅਸੀਂ ਗੁਰੂ ਮੰਨਦੇ ਹਾਂ, ਤੇ ਪਾਣੀ ਦਾ ਬਹੁਤ ਵੱਡਾ ਦਰਜਾ ਹੈ, ਪਾਣੀ ਨੂੰ ਪਿਤਾ ਦਾ ਦਰਜਾ ਦਿੰਦੇ ਹਾਂ, ਤੇ ਸਾਡੇ ਕੋਲ ਅੱਜ ਬਚਿਆ ਕੀ ਹੈ? ਜਦੋਂ ਅਸੀਂ ਗੰਭੀਰਤਾ ਦੇ ਨਾਲ, ਸੰਜੀਦਗੀ ਦੇ ਨਾਲ ਇਹਨਾਂ ਵਿਸ਼ਿਆਂ ਦੇ ਬਾਰੇ ਸੋਚਦੇ ਹਾਂ, ਤੇ ਅੱਜ ਸਾਡਾ ਪਾਣੀ ਵੀ ਪਲੀਤ ਆ, ਜਿਹਨੂੰ ਅਸੀਂ ਪਿਤਾ ਦਾ ਦਰਜਾ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ, ਤੇ ਮਾਤਾ ਨੂੰ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ। ਅੱਜ ਸਾਡੀ ਧਰਤੀ ਵੀ ਬੰਜਰ ਹੋਣ ਦੇ ਕਗਾਰ ਤੇ ਆ। ਉਹਦੇ ਚ ਜੇਕਰ ਅਸੀਂ ਕੈਮੀਕਲ ਪਾਉਣੇ ਆ, ਪੈਸਟ ਪਾਉਣੇ ਆ, ਰਸਾਇਣ ਪਾਉਣੇ ਆ, ਤਾਂ ਉਹ ਝਾੜ ਦਿੰਦੀ ਹੈ। ਬਹੁਤੀਆਂ ਥਾਵਾਂ ਤੇ ਤਾਂ ਪਾਣੀ ਵੀ ਕੋਕਾ ਕੋਲਾ ਵਰਗਾ ਨਿਕਲਦਾ। ਜ਼ੀਰਾ ਫੈਕਟਰੀ ਦਾ ਧਰਨਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ। ਤਾਂ ਇਹ ਇਕੱਲਾ ਮਾਮਲਾ ਇਹ ਨਹੀਂਗਾ ਕਿ ਕੇਂਦਰ ਸਰਕਾਰ ਠਿੱਠ ਕਰ ਰਹੀ ਹੈ। ਤੇ ਲੰਘੇ ਦਿਨੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈ ਅਮਿਤ ਸ਼ਾਹ ਦੇ ਨਾਲ, ਉਸ ਮੀਟਿੰਗ ਦੇ ਬਾਰੇ ਵੀ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਉੱਥੇ ਪੰਜਾਬ ਦੀ ਪ੍ਰੋਕਿਉਰਮੈਂਟ ਬਾਰੇ ਗੱਲ ਘੱਟ ਹੋਈ ਆ, ਤੇ ਉੱਥੇ ਪੰਜਾਬ ਦੇ ਵਿੱਚ ਜੇਕਰ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਹੈ ਤਾਂ ਉਹਦੇ ਵਿੱਚ ਕੰਪਨੀਆਂ ਜਿਹੜੀਆਂ ਪੰਜਾਬ ਨੂੰ ਮੇਨਟੇਨ ਰੱਖ ਸਕਦੀਆਂ ਨੇ, ਉਹ ਮੰਗੀਆਂ ਗਈਆਂ ਨੇ। ਤੇ ਜਿਹੜੀ ਦੂਜੀ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ ਉਹ ਇਹ ਕਿ ਆਮ ਆਦਮੀ ਪਾਰਟੀ ਦੇ ਜਿਹੜੇ MLAs ਨੇ ਜਾਂ ਜਿਹੜੇ ਮੰਤਰੀ ਨੇ, ਉਹ ਦਿੱਲੀ ਜਾ ਕੇ ਮੀਟਿੰਗਾਂ ਕਰ ਰਹੇ ਨੇ ਕੇਜਰੀਵਾਲ ਦੇ ਨਾਲ। ਕੇਜਰੀਵਾਲ ਉਹਨਾਂ ਤੋਂ ਰਿਪੋਰਟ ਕਾਰਡ ਲੈ ਰਿਹਾ ਹੈ। ਰਿਪੋਰਟ ਕਾਰਡ ਲੈ ਕਿਹੜੀ ਚੀਜ਼ ਦਾ ਲੈ ਰਹੇ ਹੋ ਤੁਸੀਂ? MLAs ਨੂੰ ਕਿਸੇ ਗੱਲ ਤੇ ਟਿੱਪਣੀ ਕਰਨ ਦੀ ਕੋਈ ਆਗਿਆ ਹੈ? ਕੋਈ ਉਹਨਾਂ ਨੂੰ ਉਹ ਬੋਲ ਸਕਦੇ ਆ? MLAs ਕਿਸੇ ਪ੍ਰੋਕਿਉਰਮੈਂਟ ਦੇ ਉੱਤੇ ਗੱਲ ਕਰ ਸਕਦੇ ਆ? ਉਹ ਅਫਸਰਸ਼ਾਹੀ ਨੂੰ ਤਾੜਨਾ ਕਰ ਸਕਦੇ ਆ ਕਿ ਬਾਈ ਤੁਸੀਂ ਆਹ ਕੰਮ ਗਲਤ ਕਰ ਰਹੇ ਹੋ? ਨਹੀਂ ਕਰ ਸਕਦੇ। ਤੇ ਤੁਸੀਂ ਉਹਨਾਂ ਦੀਆਂ ਮੀਟਿੰਗਾਂ ਦਿੱਲੀ 'ਚ ਲੈ ਰਹੇ ਹੋ, ਜਦਕਿ ਤੁਹਾਨੂੰ ਹੋਣਾ ਮੰਡੀਆਂ ਦੇ ਵਿੱਚ ਚਾਹੀਦਾ ਸੀਗਾ, ਤੁਹਾਨੂੰ ਹੋਣਾ ਅਫਸਰਾਂ ਦੇ ਵਿੱਚ ਚਾਹੀਦਾ ਸੀ, ਤੁਹਾਨੂੰ ਹੋਣਾ ਸਰਕਾਰ ਦੀਆਂ ਮੀਟਿੰਗਾਂ ਦੇ ਵਿੱਚ ਚਾਹੀਦਾ ਸੀਗਾ ਕਿ ਬਾਈ ਇਹ ਨਹੀਂ ਕਰ ਰਹੇ। ਤੇ MLA ਬਾਰੇ ਤਾਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਕੇ ਹਟੇ ਹਾਂ। ਅਧਿਆਪਕਾਂ ਦੇ ਗੱਲ ਪੈ ਕੇ ਕੀ ਹੋ ਜਾਊਗਾ? ਕੋਈ ਹੈ ਉਸ ਚੀਜ਼ ਦੀ ਆਊਟਪੁੱਟ? ਕੋਈ ਹੈ ਉਹ ਇਸ ਟਾਈਮ ਮੌਕੇ ਦਾ ਸਵਾਲ ਜਾਂ ਮੌਕੇ ਦੀ ਨਜ਼ਾਕਤ? ਨਾ ਵੀ ਕਰੋਗੇ, ਪੋਸਟਪੋਨ ਵੀ ਕਰ ਦਿਓਗੇ। PTM ਬਾਰੇ ਆਪਾਂ ਕੱਲ ਗੱਲ ਕਰਕੇ ਹਟੇ ਹਾਂ, ਵਾਰੀ-ਵਾਰੀ ਕੀ ਗੱਲ ਕਰੀਏ ਉਸੇ ਮਸਲੇ ਦੇ ਉੱਤੇ। ਸੋ ਕਹਿਣ ਤੋਂ ਭਾਵ ਹੈ ਕਿ ਸਰਕਾਰ ਦੇ ਪੱਧਰ ਤੇ ਜਿਹੜੀ ਲੜਾਈ ਸਰਕਾਰ ਨੇ ਲੜਨੀ ਸੀ ਉਹ ਨਜ਼ਰ ਨਹੀਂ ਆ ਰਹੀ। ਪਾਰਟੀ ਪੱਧਰ ਤੇ, ਸਿਆਸੀ ਪੱਧਰ ਤੇ ਜਿਹੜੀ ਲੜਾਈ ਸੀ ਉਹ ਨਜ਼ਰ ਨਹੀਂ ਆ ਰਹੀ। ਤੇ ਜਿਹੜੀਆਂ ਦੂਜੀਆਂ ਧਿਰਾਂ ਨੇ, ਸੱਤਾਧਾਰੀ ਤੇ ਚਲੋ ਹੈਗੇ ਨੇ, ਅਕਾਲੀ ਦਲ, ਉਹਨਾਂ ਦਾ ਹਾਲ ਤੁਸੀਂ ਦੇਖ ਲਓ। ਉਹ ਕਿਤੇ ਕਿਸਾਨ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ, ਉਹਨਾਂ ਦੇ ਤਾਂ ਲੀਡਰ ਸਿੱਧੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿੱਧੇ ਹੋ ਰਹੇ ਨੇ ਕਿ ਮੈਂ ਖੁੰਡਾ ਖੜਕਾ ਦੂੰਗਾ, ਮੈਂ ਫਲਾਨਾ ਖੜਕਾ ਦੂੰਗਾ। ਤੇ ਜਿਹੜੇ ਕਾਂਗਰਸੀ ਨੇ ਉਹ ਟਿਕਟਾਂ ਲੈਣ ਦੇ ਵਿੱਚ ਮਸਤ ਨੇ ਕਿ ਫਲਾਣੇ ਨੂੰ ਟਿਕਟ ਮਿਲ ਗਈ, ਫਲਾਨੀ ਪਤਨੀ ਨੂੰ ਮਿਲ ਗਈ, ਫਲਾਣੇ ਦੇ ਨੂੰ ਮਿਲ ਗਈ। ਤੇ ਜਿਹੜਾ ਮੀਡੀਆ ਸਾਡੇ ਪੰਜਾਬ ਦਾ ਇੱਕ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ, ਛੋਟੇ ਜਿਹੇ ਹਿੱਸੇ ਨੂੰ, ਆ ਜਿਹੜੇ ਮੈਂ ਮੀਡੀਆ ਅਦਾਰਿਆਂ ਦੇ ਨਾਂ ਲਏ, ਇਹਨਾਂ 'ਚ ਕੋਈ ਪੰਜਾਬੀ ਨਹੀਂ ਹੈ। ਇੱਥੇ ਦੋ ਵੱਡੇ ਜਿਹੜੇ ਜਲੰਧਰ ਦੇ ਵਿੱਚ ਘਰ ਬੈਠੇ ਆ ਮੀਡੀਆ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਪੰਜਾਬ ਚਲਾ ਰਹੇ ਹਾਂ। ਉਹਨਾਂ ਦੇ ਪੱਤਰਕਾਰ ਐਂ ਤੁਰਦੇ ਜਿਵੇਂ ਪਤਾ ਨਹੀਂ ਪ੍ਰਿੰਸੀਪਲ ਸੈਕਟਰੀ ਹੋਣ, ਇੰਨੇ ਚੌੜੇ ਹੋ ਕੇ ਤੁਰਦੇ ਆ। ਨਾਲ ਦੋ ਬੰਦਿਆਂ ਦੀ ਸਪੇਸ ਖਾ ਜਾਂਦੇ ਆ ਉਹ ਜਦੋਂ ਉਹਨਾਂ ਦੇ ਪੱਤਰਕਾਰ ਤੁਰਦੇ ਆ ਬਾਹਰ ਅੰਦਰ ਕਿਤੇ। ਤੇ ਗੱਲਾਂ ਇਉਂ ਕਰਦੇ ਆ ਵੀ ਸਾਰੇ ਪੰਜਾਬ ਦਾ ਗਿਆਨ ਸਾਨੂੰ ਆ। ਇੱਕ ਵੀ ਕੈਮਰਾ ਉਹਨਾਂ ਦਾ, ਇੱਕ ਵੀ ਐਡੀਟੋਰੀਅਲ, ਇੱਕ ਵੀ ਲੇਖ ਤੁਸੀਂ ਉਹਨਾਂ ਦਾ ਪੰਜਾਬ ਦੀ ਤਰਾਸਦੀ ਤੇ ਦਿਖਾ ਦਿਓ। ਜਿਹੜੇ ਦੋ, ਇੱਕ ਤਾਂ ਬੜਾ ਸਾਲਸੀ ਬਣਿਆ ਫਿਰਦਾ ਹੁੰਦਾ ਕਿ ਮੈਂ ਅਕਾਲੀ ਦਲ ਦੀ ਸੈਟਿੰਗ ਕਰਾ ਦੂੰਗਾ, ਔਰ ਬੜੀਆਂ ਚੀਕਾਂ ਮਾਰਦਾ ਜਿੱਦੇ ਜਾਂਚ ਦੇ ਵਿੱਚ ਨਾ ਆ ਜਾਵੇ। ਇੱਕ ਵੀ ਉਹਨਾਂ ਦਾ ਐਡੀਟੋਰੀਅਲ ਇਸ ਮਸਲੇ ਤੇ ਦਿਖਾ ਦਿਓ ਤੁਸੀਂ। ਅੱਗੇ ਅਖਬਾਰਾਂ ਸਰਕਾਰਾਂ ਨੂੰ ਜਾਮ ਕਰ ਦਿੰਦੀਆਂ ਸੀ, ਮੀਡੀਆ ਜਾਮ ਕਰ ਦਿੰਦਾ ਸੀਗਾ। ਅੱਜ ਸਾਡੀ ਮੀਡੀਆ ਦੀ ਵੀ ਅਣਹੋਂਦ ਹੈ। ਮੀਡੀਆ ਕਿਤੇ ਨਜ਼ਰ ਨਹੀਂ ਆ ਰਿਹਾ ਲੋਕਾਂ ਦੀ ਲੜਾਈ ਦੇ ਵਿੱਚ, ਔਰ ਇਹ ਲੋਕਾਂ ਦੀ ਲੜਾਈ ਨਹੀਂ ਹੈ,
ਇਹ ਸਾਡੇ ਪੰਜਾਬ ਦੀ ਲੜਾਈ ਹੈ, ਸਾਡੀ ਹੋਂਦ ਦੀ ਲੜਾਈ ਹੈ, ਸਾਡੇ ਕਿਸਾਨ ਦੀ ਲੜਾਈ ਹੈ। ਜੇਕਰ ਇਹ ਧਿਰਾਂ ਹੀ ਨਾ ਰਹੀਆਂ, ਜੇਕਰ ਸਾਡੇ ਕੋਲੇ ਆੜ੍ਹਤੀਆਂ ਨਾ ਰਿਹਾ, ਸਾਡੇ ਕੋਲੇ ਸ਼ੈਲਰ ਨਾ ਰਹੇ, ਔਰ ਨਰਮੇ ਦੇ ਅਸੀਂ ਨਰਮਾ ਪੱਟੀ ਖਤਮ ਹੋਈ, ਤਬਾਹ ਹੋਈ, ਤੇ ਨਰਮਾ ਮਿੱਲਾਂ ਵੀ, ਕਪਾਹ ਮਿੱਲਾਂ ਵੀ ਕਿੱਥੋਂ ਖਤਮ ਹੋ ਗਈਆਂ। 7 ਮਿੱਲਾਂ ਸੀਗੀਆਂ ਜਿਹਦੇ ਨਾਲ ਕਰੋੜਾਂ ਦਾ ਕਾਰੋਬਾਰ ਪੰਜਾਬ ਦੇ ਵਿੱਚ ਹੁੰਦਾ ਸੀਗਾ। ਔਰ ਕੱਲ ਨੂੰ ਸ਼ੈਲਰ ਨਹੀਂ ਰਹਿਣੇ, ਪਰਸੋਂ ਸਾਡੇ ਕੋਲੇ ਜ਼ਮੀਨ ਨਹੀਂ ਰਹਿਣੀ, ਤੇ ਜੇਕਰ ਜ਼ਮੀਨ ਨਾ ਰਹੀ ਤੇ ਸਾਡੇ ਕੋਲੇ ਸਵੈਮਾਨ ਨਹੀਂ ਰਹਿਣਾ, ਸਾਡੇ 'ਚ ਅਣਖ ਨਹੀਂ ਰਹਿਣੀ, ਗੈਰਤ ਨਹੀਂ ਰਹਿਣੀ, ਔਰ ਸਾਡਾ ਮਜ਼ਦੂਰ ਭਰਾ ਕਿੱਧਰ ਜਾਊਗਾ। ਔਰ ਕੱਲਾ ਮਸਲਾ ਕਿਸਾਨ ਦਾ ਨਹੀਂ ਹੈ, ਸੜਕਾਂ ਦਾ ਨਹੀਂ ਹੈ, ਇਹ ਮਾਮਲਾ ਕੇਂਦਰ ਦੀ ਪੰਜਾਬ ਪ੍ਰਤੀ ਧੋਖਾਧੜੀ ਵਾਲੀ ਬਦਨੀਤੀ ਤੇ ਪੰਜਾਬ ਸਰਕਾਰ ਦਾ ਲਾਪਰਵਾਹ ਹੋਣਾ ਤੇ ਪੰਜਾਬ ਦੀਆਂ ਬਾਕੀ ਧਿਰਾਂ ਨੂੰ ਠਿੱਠ ਤੰਗ ਕਰਨ ਦੇ ਨਾਲ ਜੁੜਿਆ ਹੋਇਆ। ਔਰ ਇੱਥੋਂ ਤੱਕ ਹੀ ਨਹੀਂ, ਸਾਡੀਆਂ ਹੋਂਦ ਦੇ ਨਾਲ ਦਾ ਸਵਾਲ ਬਣ ਚੁੱਕਿਆ ਇਹ, ਜਿਹਦੇ ਨਾਲ ਸਾਨੂੰ ਬੜੀ ਗੰਭੀਰਤਾ ਦੇ ਨਾਲ, ਔਰ ਮਾਫ ਕਰਨਾ, ਇਹਦੇ 'ਚ ਸਾਡੀਆਂ ਪੋਲੀਟੀਕਲ ਧਿਰਾਂ ਗਾਇਬ ਨੇ, ਚਾਹੇ ਆਮ ਆਦਮੀ ਪਾਰਟੀ, ਚਾਹੇ ਕਾਂਗਰਸੀ, ਤੇ ਚਾਹੇ ਅਕਾਲੀ, ਤੇ ਚਾਹੇ ਕੋਈ ਹੋਰ ਧਿਰਾਂ। ਕੋਈ ਲੜ ਰਿਹਾ MLA, ਕੋਈ ਸੜਕਾਂ ਤੇ, ਕੋਈ ਦਿੱਲੀ ਜਾ ਰਿਹਾ, ਦਿੱਲੀ ਕੇਜਰੀਵਾਲ ਨੂੰ ਤੇ ਮਿਲਣ ਜਾ ਰਹੇ ਨੇ, ਉੱਥੇ 10 ਮਿੰਟ ਬਹਿ ਜਾਓ, ਜੰਤਰ ਮੰਤਰ ਤੇ ਬਹਿ ਜਾਓ, ਤਖਤੀਆਂ ਹੀ ਫੜ ਲਓ, ਮੂੰਹ ਤੇ ਪੱਟੀਆਂ ਤਾਂ ਤੁਹਾਡੇ ਬੱਧੀਆਂ ਹੀ ਹੋਈਆਂ, ਤਖਤੀਆਂ ਫੜ ਕੇ ਖੜ ਜਾਓ, ਉੱਥੇ ਲਿਖ ਲਓ ਪਿੰਨਾਂ ਦੇ ਨਾਲ ਕੁਛ ਉਹਦੇ ਤੇ ਕਿ ਭਾਈ ਕਿਸਾਨ ਸਾਡਾ ਪਰੇਸ਼ਾਨ ਆ, ਸਾਡੀ ਸਰਕਾਰ ਨਹੀਂ ਚੱਲਣੀ। ਔਰ ਜ਼ਿਮਨੀ ਚੋਣਾਂ ਦੇ ਵਿੱਚ ਨਾ ਸਿਰਫ ਆਮ ਆਦਮੀ ਪਾਰਟੀ ਨੂੰ, ਬਲਕਿ ਬਾਕੀ ਸਾਰੀਆਂ ਧਿਰਾਂ ਨੂੰ ਵੀ ਸਬਕ ਸਿਖਾਉਣਾ ਚਾਹੀਦਾ ਹੈ। ਬਾਈਕਾਟ ਕਰਦੇ ਨੇ ਵੋਟਾਂ ਦਾ, ਜਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਦੇਣ ਲੀਡਰਾਂ ਨੂੰ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।